ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 25 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰੋਲੀ ਫਲ, ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਵੈਦਰ ਆ ਉਹੀ ਡਿਸਕਸ ਕਰ ਲੈਂਦੇ ਹੈਗੇ ਆ। ਅਮਰੀਕਾ ਦੇ ਵਿੱਚ ਇਹ ਜਿਹੜਾ ਵੀਕ ਹੈਗਾ, ਥੈਂਕਸਗਿਵਿੰਗ ਦਾ ਵੀਕ ਕਰਕੇ ਜਾਣਿਆ ਜਾਂਦਾ। ਛੁੱਟੀਆਂ ਆ ਬਹੁਤ ਸਾਰੇ ਲੋਕਾਂ ਨੂੰ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਤਾਂ ਛੁੱਟੀਆਂ ਹੀ ਹੈਗੀਆਂ। ਬਾਕੀ ਵੀਰ, ਸ਼ੁੱਕਰ, ਸ਼ਨੀਚਰ, ਐਤਵਾਰ ਛੁੱਟੀ ਹੁੰਦੀ ਹੈਗੀ ਆ ਤੇ ਕਈ ਕੰਪਨੀ ਬਾਕੀ ਦਿਨ ਵੀ ਛੁੱਟੀਆਂ ਕਰ ਦਿੰਦੇ ਆ। ਸੋ ਵੈਦਰ ਸਰਵਿਸ ਜਿਹੜਾ ਆ US ਦਾ ਨੈਸ਼ਨਲ ਵੈਦਰ ਸਰਵਿਸ, ਉਸਨੇ ਦੱਸਿਆ ਕਿ ਇਸ ਵਾਰ ਜਿਹੜਾ ਇਹ ਪੂਰਾ ਹਫਤਾ ਆ ਇਹ ਵੈਦਰ ਇਸ ਨੂੰ ਖਰਾਬ ਕਰੇਗਾ। 80 ਮਿਲੀਅਨ ਦੇ ਕਰੀਬ ਲੋਕਾਂ ਨੇ ਟਰੈਵਲ ਕਰਨਾ ਆ ਥੈਂਕਸਗਿਵਿੰਗ ਵਾਲੇ ਇਸ ਹਫਤੇ ਦੇ ਵਿੱਚ। ਤੇ ਗ੍ਰੇਟ ਲੇਕਸ, ਮਿਡ ਸਾਊਥ, ਓਹਾਇਓ ਵੈਲੀ ਵਾਲਾ ਏਰੀਆ ਜਿਹੜਾ ਆ ਉਧਰ ਕਾਫੀ ਜ਼ਿਆਦਾ ਜਿਹੜਾ ਵੈਦਰ ਖਰਾਬ ਆ। ਇੱਧਰ ਵੈਸਟ ਦੇ ਵਿੱਚ ਜੇ ਦੇਖਿਆ ਜਾਵੇ, ਆਪਾਂ ਦੇਖਿਆ ਵੀ ਸਿਆਟਲ 'ਚ ਹਜੇ ਤੱਕ ਵੀ ਬਹੁਤ ਸਾਰੇ ਲੋਕਾਂ ਨੂੰ ਬਿਜਲੀ ਨਹੀਂ ਵਾਪਸ ਮਿਲੀ ਹੈਗੀ। ਔਰੇਗਨ 'ਚ ਬੁਰਾ ਹਾਲ ਆ। ਕੈਲੀਫੋਰਨੀਆ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੈਗਾ। ਸੋ ਥੈਂਕਸਗਿਵਿੰਗ ਡੇ ਜਿਹੜਾ ਆ ਕਹਿੰਦੇ ਭਈ ਮੈਸੀ ਹੋਊਗਾ। ਮੀਂਹ ਦੇ ਨਾਲ ਸਨੋ ਕਈ ਜਗ੍ਹਾ ਦੇ ਵਿੱਚ ਪੈਣੀ ਹੈਗੀ ਆ ਤੇ ਫਲੱਡਿੰਗ ਕਈ ਜਗ੍ਹਾ ਦੇ ਵਿੱਚ ਹੋ ਸਕਦੀ ਹੈਗੀ ਆ। ਮੰਡੇ ਤੇ ਟਿਊਜ਼ਡੇ ਜਿਹੜੇ ਆ ਗ੍ਰੇਟ ਲੇਕਸ, ਸਾਊਥ ਤੇ ਈਸਟ ਵਾਲਾ ਏਰੀਆ ਜਿਹੜਾ ਇੱਥੇ ਕਹਿੰਦੇ ਭਈ ਮੀਂਹ ਪਊਗਾ, ਰੇਨਫਾਲ ਆ। ਸਨੋਫਾਲ ਅਪਰ ਮਿਡਵੈਸਟ ਦੇ ਵਿੱਚ ਹੋਊਗੀ। ਵੈਸਟ ਦੇ ਵਿੱਚ ਮੀਂਹ ਪੈ ਰਿਹਾ ਤੇ ਤੇਜ਼ ਜਿਹੜੀਆਂ ਹਵਾਵਾਂ ਆ ਉਹ ਵੀ ਚੱਲ ਰਹੀਆਂ ਹੈਗੀਆਂ। ਬਿਲਕੁਲ। ਇਕੱਲਾ ਵੈਸਟ ਹੀ ਨਹੀਂ ਹਰਜੋਤ ਸਿੰਘ ਜੀ, ਇਸ ਤੋਂ ਇਲਾਵਾ ਜਿਹੜਾ ਵੈਦਰ ਦੀ ਜਿਹੜੀ ਸਥਿਤੀ ਆ ਥੈਂਕਸਗਿਵਿੰਗ ਦੇ ਉੱਤੇ ਅਕ੍ਰੋਸ US ਬਹੁਤ ਸਾਰੇ ਥਾਵਾਂ ਦੇ ਉੱਤੇ ਸਥਿਤੀ ਬਲੀਕ ਜਿਹੜੀ ਉਹ ਰਹਿਣ ਵਾਲੀ ਆ। ਵੈਸਟ ਤੋਂ ਲੈ ਕੇ ਈਸਟ ਕੋਸਟ ਤੱਕ ਸਾਰੇ ਪਾਸੇ ਵਿੰਟਰ ਸਟਾਰਮ ਵਾਰਨਿੰਗਸ ਕਈ ਥਾਵਾਂ ਦੇ ਉੱਤੇ ਬਹੁਤ ਸਾਰੇ ਸੂਬਿਆਂ 'ਚ ਲੱਗੀਆਂ ਹੋਈਆਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮਿਲੀਅਨਸ ਆਫ ਲੋਕਾਂ ਨੇ ਟਰੈਵਲ ਕਰਨਾ ਆ। ਇਹਨਾਂ ਟਰੈਵਲ ਪਲਾਨਸ ਦੇ ਵਿੱਚ ਕਹਿੰਦੇ ਵੀ ਕਾਫੀ ਵੱਡਾ ਅਸਰ ਪੈ ਸਕਦਾ ਆ। ਮਿਨੇਸੋਟਾ, ਵਿਸਕੌਨਸਨ, ਇਹ ਸਾਰੀਆਂ ਥਾਵਾਂ ਦੇ ਉੱਤੇ ਜਿੱਦਾਂ ਤੁਸੀਂ ਦੱਸ ਸਕੇ ਆ। 5 ਸਾਲ ਕਹਿੰਦੇ ਵੀ ਪਹਿਲਾਂ ਇੱਕ ਅਜਿਹਾ ਵਿੰਟਰ ਵੈਦਰ ਸਿਚੁਏਸ਼ਨ ਆਇਆ ਸੀ ਜਿਸ ਦੇ ਵਿੱਚ 2019 'ਚ ਬੌਮ ਸਾਈਕਲੋਨ ਦੇ ਕਰਕੇ ਹਰੀਕੇਨਸ ਵਰਗੀਆਂ ਜਿਹੜੀਆਂ ਵਿੰਡਸ ਵੈਸਟ ਕੋਸਟ ਦੇ ਉੱਤੇ ਤੇ ਸੈਨ ਡਿਏਗੋ ਦੇ ਵਿੱਚ ਫਲੱਡ ਵਗੈਰਾ ਵੀ ਜਿਹੜੇ ਆ ਗਏ ਸੀ। 2 ਸਾਲ ਪਹਿਲਾਂ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਕ੍ਰਿਸਮਸ, ਨਿਊ ਈਅਰ ਦੇ ਸਮੇਂ ਦੇ ਦੌਰਾਨ ਸਾਊਥ ਵੈਸਟ ਦਾ ਜਿਹੜਾ ਮੈਲਟ ਡਾਊਨ ਹੋਇਆ ਸੀਗਾ ਤੇ ਉਸ ਕਰਕੇ ਲੋਕਾਂ ਦਾ ਜੀਵਨ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਹੋਇਆ ਸੀਗਾ। ਸੋ ਇਹਦੇ ਵਿੱਚ ਜਿਹੜਾ ਵੱਡਾ ਅਸਰ ਆ
ਉਹ ਦੇਖਣ ਨੂੰ ਜਿਹੜਾ ਉਹ ਮਿਲੇਗਾ। ਤੇ ਬਾਕੀ ਆਪਣੇ ਜਿਹੜੇ ਸਿਆਰਾ ਨਵਾਡਾਸ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਵੀ ਭਾਰੀ ਬਰਫ਼ਬਾਰੀ ਹੋਈ ਆ, ਤੇ ਆਉਂਦੇ 2 ਦਿਨਾਂ ਦੇ ਵਿੱਚ ਵੀ ਹੋਰ ਜ਼ਿਆਦਾ ਬਰਫ਼ਬਾਰੀ ਦੀਆਂ ਜਿਹੜੀਆਂ ਕਿਆਸਰੀਆਂ ਦੱਸੀਆਂ ਜਾ ਰਹੀਆਂ ਆ। ਇੱਥੇ ਫ੍ਰੈਜ਼ਨੋ ਤੋਂ ਨਜ਼ਦੀਕ ਯੋਸੇਮਿਟੀ ਨੈਸ਼ਨਲ ਪਾਰਕ ਵਨ ਆਫ ਦਾ ਫੇਵਰਿਟ ਨੈਸ਼ਨਲ ਪਾਰਕ ਕਈ ਲੋਕਾਂ ਦੀ, ਇਨਕਲੂਡਿੰਗ ਮੀ, ਤੇ ਉਹਦੇ ਵਿੱਚ ਕਹਿੰਦੇ ਵੀ ਕੱਲ ਨੂੰ ਫੁੱਟ ਤੋਂ 1.5 ਫੁੱਟ ਤੱਕ ਜਿਹੜੀ ਬਰਫ਼ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਨਾਰਥ ਦੇ ਵਿੱਚ ਹਰਜੋਤ ਸਿੰਘ ਜੀ ਇਸ ਚੀਜ਼ ਨੂੰ ਦੱਸ ਸਕਦੇ, ਇੱਧਰ ਇੰਨਾ ਮੀਂਹ ਨਹੀਂ ਪਿਆ, ਪਰ ਨਾਰਥ ਵਾਲੇ ਨਦਰਨ ਕੈਲੀਫੋਰਨੀਆ ਦੇ ਵਿੱਚ ਇਲਾਕੇ 'ਚ ਖਾਸਾ ਮੀਂਹ ਜਿਹੜਾ ਆ ਉਹ ਜ਼ਿਆਦਾ ਪੈ ਰਿਹਾ ਹੈਗਾ ਹੈ। ਅਗਲੀ ਖਬਰ ਵੱਲ ਚਲੀਏ। ਯੂਐਸ ਬਲੀਵ ਕਰ ਰਿਹਾ ਵੀ ਇਜ਼ਰਾਈਲ ਤੇ ਜਿਹੜੀ ਹੈਜ਼ਬੁੱਲਾ ਆ, ਇਹਨਾਂ ਦਾ ਜਿਹੜਾ ਸੀਜ਼ ਫਾਇਰ ਦੀ ਡੀਲ ਆ ਉਹ ਪਹੁੰਚ ਗਈ ਆ ਇੱਕ ਕਿਨਾਰੇ ਦੇ ਉੱਤੇ। ਸੋ ਬਿਲਕੁਲ ਜੋ ਦੋਨੋਂ ਹੀ ਹੈਜ਼ਬੁੱਲਾ ਤੇ ਜੋ ਇਜ਼ਰਾਈਲ ਆ, ਉਹਨਾਂ ਨੇ ਡੀਲ ਬਣਾ ਲਈ ਆ। ਯੂਐਸ ਦੇ ਸੀਨੀਅਰ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਸੀਜ਼ ਫਾਇਰ ਦੇ ਸਬੰਧ ਦੇ ਵਿੱਚ 3500 ਤੋਂ ਵੱਧ ਲੈਬਨੀਜ਼ ਮੂਲ ਦੇ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਆ। 15,000 ਤੋਂ ਵੱਧ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਕੱਲ ਨੂੰ ਜੋ ਵੋਟ ਪਾਊਗੀ ਤੇ ਇਸ ਡੀਲ ਨੂੰ ਜੋ ਆ ਅਪਰੂਵ ਕਰ ਦਿੱਤਾ ਜਾਊਗਾ। ਸੋ ਜੋ ਡਰਾਫਟ ਜਾਰੀ ਕੀਤਾ ਗਿਆ ਆ ਸੀਜ਼ ਫਾਇਰ ਐਗਰੀਮੈਂਟ, ਜਿਹਦੇ ਮੁਤਾਬਕ 60 ਦਿਨਾਂ ਦਾ ਟ੍ਰਾਂਜੀਸ਼ਨ ਪੀਰੀਅਡ ਆ, ਜਿਹਦੇ ਵਿੱਚ ਇਜ਼ਰਾਈਲ ਦੀ ਮਿਲਟਰੀ ਵਿਡਰਾ ਕਰ ਲੂਗੀ ਸਦਰਨ ਲੈਬਨਾਨ ਵਾਲੇ ਏਰੀਏ ਦੇ ਵਿੱਚ। ਲੈਬਨੀਜ਼ ਆਰਮੀ ਜੋ ਆ ਉਹ ਆਪਣੇ ਫੌਜੀਆਂ ਨੂੰ ਬਾਰਡਰ ਦੇ ਲਾਗੇ ਪਹੁੰਚਾਊਗੀ ਤਾਂ ਕਿ ਜੋ ਹੈਜ਼ਬੁੱਲਾ ਵਾਲੇ ਆ ਉਹ ਕਿਸੇ ਤਰ੍ਹਾਂ ਦਾ ਕੋਈ ਹੋਰ ਅਟੈਕ ਨਾ ਕਰ ਸਕਣ। ਸੋ ਡੀਲ ਦੇ ਵਿੱਚ ਯੂਐਸ ਲੈਡ ਓਵਰਸਾਈਟ ਕਮੇਟੀ ਜੋ ਆ ਉਹ ਮੋਨੀਟਰ ਕਰਨ ਦੇ ਲਈ ਬਣਾਈ ਗਈ ਆ, ਜੋ ਕਿ ਇਸ ਡੀਲ ਨੂੰ ਇੰਪਲੀਮੈਂਟ ਕਰੂਗੀ ਤੇ ਜੋ ਵਾਇਲੇਟ ਕਰੂਗਾ ਉਸ ਨੂੰ ਐਡਰੈਸ ਵੀ ਕਰੂਗੀ। ਯੂਐਸ ਨੇ ਇਜ਼ਰਾਈਲ ਨੂੰ ਅਸ਼ੋਰੈਂਸ ਵੀ ਦਿੱਤੀ ਹੈਗੀ ਆ ਵੀ ਇਜ਼ਰਾਈਲ ਦੀ ਮਿਲਟਰੀ ਜਿਹੜੀ ਆ ਉਹ ਜੇ ਉਹਨਾਂ ਨੂੰ ਥ੍ਰੈਟ ਆਉਂਦੀ ਆ ਤੇ ਅਮਰੀਕਾ ਵਾਲੇ ਉਹਨਾਂ ਦੀ ਜਿਹੜੀ ਪੂਰੀ ਸਪੋਰਟ ਕਰਨਗੇ। ਇਜ਼ਰਾਈਲ ਦੇ ਵਿੱਚ ਅਕਤੂਬਰ 8 ਨੂੰ ਹਿਜ਼ਬੁੱਲਾ ਵਾਲਿਆਂ ਨੇ ਆਪਣੇ ਜਿਹੜੇ ਰਾਕੇਟਸ ਆ ਉਹ ਲਾਂਚ ਕਰਨੇ ਸ਼ੁਰੂ ਕੀਤੇ ਸੀ। ਉਹ ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਗਰਾਊਂਡ ਇਨਵੇਜਨ ਆ ਉਹ ਸ਼ੁਰੂ ਕਰ ਦਿੱਤੀ ਸੀ। 140 ਦੇ ਕਰੀਬ ਇਜ਼ਰਾਈਲ ਦੇ ਜਿਹੜੇ ਫੌਜੀ ਤੇ ਹੋਰ ਸਿਵਲੀਅਨ ਵੀ ਮਾਰੇ ਜਾ ਚੁੱਕੇ ਹੈਗੇ ਆ। ਜੀ ਬਿਲਕੁਲ ਚੰਗੀ ਗੱਲ ਹੋਊਗੀ ਜੇ ਭਾਈ ਇਹ ਸੀਜ਼ ਫਾਇਰ ਜਿਹੜੀ ਤਣ ਪੱਤਣ ਜਿਹੜੀ ਉਹ ਲੱਗ ਜਾਵੇ। ਹਮਾਸ ਦੇ ਨਾਲ ਤਾਂ ਕਿਸੇ ਤਣ ਪੱਤਣ ਇਹ ਸੀਜ਼ ਫਾਇਰ ਨਹੀਂ ਲੱਗੀ, ਬਟ ਇਨਫੈਕਟ ਆਪਾਂ ਇਹੀ ਜਿਹੜਾ ਉਹ ਦੇਖਿਆ ਵੀ ਉੱਥੇ ਅਜੇ ਵੀ ਜਿਹੜੀ ਕਤਲੋਗਾਰਤਾ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, DHL ਦਾ ਇੱਕ ਕਾਰਗੋ ਪਲੇਨ ਲਿਥੂਏਨੀਆ ਏਅਰਪੋਰਟ ਦੇ ਨਜ਼ਦੀਕ ਇੱਕ ਘਰ ਦੇ ਵਿੱਚ ਜਾ ਵੱਜਾ, ਹਾਦਸਾਗ੍ਰਸਤ ਹੋ ਗਿਆ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਦੱਸੀ ਜਾਂਦੀ ਆ। ਮੁੱਢਲੀ ਜਿਹੜੇ ਆ ਡਾਟਾ ਦੇ ਵਿੱਚ ਇਹ ਪਤਾ ਲੱਗਾ ਵੀ ਕਾਰਗੋ ਦੇ ਉਸ ਏਅਰਕ੍ਰਾਫਟ ਦੇ ਵਿੱਚ 4 ਜਾਣੇ ਸਵਾਰ ਸਨ ਤੇ ਵਿਲਨੀਅਸ ਇੰਟਰਨੈਸ਼ਨਲ ਏਅਰਪੋਰਟ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈਗਾ ਆ। ਜਰਮਨ ਦੀ ਜਿਹੜੀ ਸਿਟੀ ਲੀਪਿਜ਼ ਉੱਥੋਂ ਕਹਿੰਦੇ ਵੀ ਇਸ ਨੇ ਉਡਾਨ ਭਰੀ ਸੀਗੀ ਤੇ ਇਸ ਸਿਟੀ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਸੀ ਜਦ ਬਿਲਕੁਲ ਜਿਹੜਾ ਏਅਰਪੋਰਟ ਦੇ ਨਜ਼ਦੀਕ ਇਸ ਦਾ ਜਿਹੜਾ ਹਾਦਸਾ ਹੋਇਆ। ਡਿਪਾਰਟਮੈਂਟ ਆਫ ਫਾਇਰ ਪ੍ਰੋਟੈਕਸ਼ਨ ਤੇ ਰੈਸਕਿਊ ਨੇ ਉੱਥੋਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਦੇ ਹੋਏ ਕਿਹਾ ਵੀ ਕਾਰਗੋ ਪਲੇਨ ਕ੍ਰੈਸ਼ ਹੋਇਆ ਆ ਰੈਜ਼ੀਡੈਂਸ਼ੀਅਲ ਘਰ ਦੇ ਵਿੱਚ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਅੱਗ ਲੱਗੀ ਆ। ਫਾਇਰ ਫਾਈਟਰਸ ਨੇ 3 ਜਾਣਿਆਂ ਨੂੰ ਮਲਬੇ ਦੇ ਵਿੱਚੋਂ ਕੱਢਿਆ ਆ ਤੇ 1 ਜਾਣੇ ਨੂੰ ਮ੍ਰਿਤ ਜਿਹੜਾ ਉਸ ਦੇ ਵਿੱਚੋਂ ਕੱਢਿਆ ਸੀਗਾ। ਇਸ ਦੀ ਐਕਸੀਡੈਂਟ ਕਿਉਂ ਹੋਇਆ, ਹਾਦਸਾ ਕਿਉਂ ਹੋਇਆ, ਉਸ ਦੀ ਜਾਂਚ ਜਿਹੜੀ ਉਹ ਇਸ ਟਾਈਮ ਸ਼ੁਰੂ ਹੋ ਚੁੱਕੀ ਆ। ਇਹ ਜਿਹੜਾ ਲਿਥੂਏਨੀਆ ਦੇ ਵਿੱਚ ਵਿਲਨੀਅਸ ਇੰਟਰਨੈਸ਼ਨਲ ਏਅਰਪੋਰਟ ਆ ਉਸ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈਗਾ ਆ। ਸੋ ਕਹਿੰਦੇ ਵੀ ਉਸ ਘਰ ਦੇ ਵਿੱਚ 12 ਜਾਣੇ ਸੀਗੇ, ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਸੀਗਾ। ਹਾਲ ਦੀ ਘੜੀ ਹੋਰ ਕਿੰਨਾ ਨੁਕਸਾਨ ਹੋਇਆ ਆ ਜਾਂ ਕਿਸੇ ਹੋਰ ਨੂੰ ਸੱਟ ਚੋਟ ਤਾਂ ਨਹੀਂ ਲੱਗੀ, ਉਸ ਦੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਸੋ 4 ਜਾਣਿਆਂ ਚੋਂ 1 ਜਾਣੇ ਦੀ ਮੌਤ ਜਿਹੜੀ ਕਨਫਰਮ ਆ ਇਹ ਹੋ ਚੁੱਕੀ ਆ। ਲਿਥੂਏਨੀਆ ਜਿਹੜਾ ਯੂਰਪ ਦਾ ਮੁਲਕ ਆ ਉੱਥੇ ਇਹ ਘਟਨਾ ਵਾਪਰੀ ਆ। ਜੀ ਅਗਲੀ ਖਬਰ ਵੱਲ ਚਲੀਏ। UAE ਜੋ ਆ ਯੂਨਾਈਟਿਡ ਅਰਬ ਐਮਿਰੇਟਸ ਉਹਨਾਂ ਨੇ 3 ਉਜ਼ਬੇਕ ਨੈਸ਼ਨਲਸ ਨੂੰ ਅਰੈਸਟ ਕੀਤਾ ਹੈਗਾ। ਕੁਝ ਦਿਨ ਪਹਿਲਾਂ ਇਜ਼ਰਾਈਲ ਦਾ ਇੱਕ ਮਾਲਡੋਵਨ ਰਾਬੀ ਜਿਹੜਾ ਉਹਨਾਂ ਦਾ ਧਾਰਮਿਕ
ਪ੍ਰੀਚਰ ਹੈਗਾ ਉਸ ਨੂੰ UAE ਦੇ ਵਿੱਚ ਮਾਰ ਦਿੱਤਾ ਗਿਆ ਸੀ। ਤੇ ਇਜ਼ਰਾਈਲ ਵਾਲਿਆਂ ਨੇ ਉਹ ਕਾਫੀ ਰੌਲਾ ਪਾਇਆ ਸੀ ਵੀ ਇਹ ਸ਼ਰੇਆਮ ਧੱਕਾ ਹੈਗਾ ਤੇ ਉਸ ਨੂੰ ਇਜ਼ਰਾਈਲ ਤੋਂ ਹੋਣ ਕਰਕੇ ਉਸ ਨੂੰ ਮਾਰਿਆ ਗਿਆ ਹੈਗਾ। ਹੁਣ UAE ਦੀ ਇੰਟੀਰੀਅਰ ਮਿਨਿਸਟਰੀ ਨੇ ਇਹ ਕਿਹਾ ਆ ਵੀ ਜ਼ਾਵੀ ਕੋਗਨ ਜਿਸ ਨੂੰ ਮਾਰਿਆ ਗਿਆ ਸੀ 28 ਸਾਲਾਂ ਦਾ ਅਲਟਰਾ ਆਰਥੋਡਾਕਸ ਰਾਬੀ ਸੀ ਤੇ ਉਸ ਦੇ ਸਬੰਧ ਦੇ ਵਿੱਚ 3 ਜਾਣਿਆਂ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦੇ ਵੀ ਇਹ ਆਪਣਾ ਸਟੋਰ ਚਲਾਉਂਦਾ ਸੀ। ਜੋ 3 ਜਾਣੇ ਅਰੈਸਟ ਕੀਤੇ ਗਏ ਆ ਉਹਨਾਂ ਦੇ ਨਾਂ ਓਲੰਬੋਏ ਤੋਹੀਰੋਵਿਚ 28 ਸਾਲਾਂ ਦਾ, ਮਖਮੂਦਜੋਨ ਅਬਦੁਲ ਕਰੀਮ 28 ਸਾਲਾਂ ਦਾ, ਅਜ਼ੀਬਿਕ ਕਾਮਲੀਵਿਚ 33 ਸਾਲਾਂ ਦਾ ਇਹ ਰਿਪੋਰਟ ਕੀਤੇ ਗਏ ਆ। ਸੋ ਇਸ ਸਬੰਧ ਦੇ ਵਿੱਚ UAE ਸਾਰਿਆਂ ਨੂੰ ਪਤਾ ਹੈ ਵੀ ਇੱਕ ਤਰ੍ਹਾਂ ਨਾਲ ਆਟੋਕ੍ਰੈਟਿਕਲੀ ਰੂਲਡ ਨੇਸ਼ਨ ਹੈਗੀ ਆ ਤੇ 7 ਦੇ ਕਰੀਬ ਜਿਹੜੇ ਸ਼ੇਖ ਆ ਅਰੇਬੀਅਨ ਪੈਨਸੂਲਾ ਦੇ ਉਹ ਉਸ ਨੂੰ ਚਲਾਉਂਦੇ ਹੈਗੇ ਆ। ਉਜ਼ਬੇਕ ਦਾ ਕੌਂਸਲੇਟ ਜੋ ਦੁਬਈ ਦੇ ਵਿੱਚ ਆ ਉਸਨੇ ਇਹਦੇ ਬਾਰੇ ਜਿਹੜਾ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਦਿੱਤਾ ਹੈਗਾ, ਪਰ ਇਜ਼ਰਾਈਲ ਵਾਲਿਆਂ ਨੇ ਦੱਸਿਆ ਵੀ ਜਿਹੜੇ 3 ਬੰਦੇ ਫੜੇ ਗਏ ਆ ਉਹਨਾਂ ਨੂੰ UAE ਦੀ ਸਰਕਾਰ ਨੇ ਦੱਸਿਆ ਹੈਗਾ ਇਸ ਸਬੰਧ ਦੇ ਵਿੱਚ। ਪਿਛਲੇ ਐਤਵਾਰ ਕੱਲ ਜਾਣੀ ਕਿ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਦੱਸਿਆ ਸੀ ਵੀ ਇਰਾਨ ਵਾਲੇ ਇਹਦੇ ਵਿੱਚ ਸਿੱਧੇ ਜਿਹੜੇ ਇਨਵੋਲਵ ਹੈਗੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਮੈਂ UAE ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਨਵੈਸਟੀਗੇਟ ਕਰਕੇ ਇਹਨਾਂ ਲੋਕਾਂ ਨੂੰ ਜੋ ਆ ਉਹ ਅਰੈਸਟ ਕਰ ਲਿਆ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ ਅੱਜ ਦੀ ਜਿਹੜੀ ਅਹਿਮ ਖਬਰ ਆ ਉਸ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਜਿਹੜੀ ਇੱਕ ਵਿਸ਼ੇਸ਼ ਰਿਪੋਰਟ ਆਈ ਹੈ ਵੀ ਭਾਰਤੀ ਕਿਉਂ ਅਮਰੀਕਨ ਡ੍ਰੀਮ ਦੇ ਲਈ ਇਸ ਤਰੀਕੇ ਦੇ ਨਾਲ ਜ਼ਿੰਦਗੀ ਜਿਹੜੀ ਆਪਣੀ ਜੋਖਮ ਚ ਪਾ ਕੇ ਅਮਰੀਕਾ ਵੱਲ ਨੂੰ ਬਾਰਡਰ ਟੱਪ ਕੇ ਜਿਹੜਾ ਆ ਰਹੇ ਆ, ਉਹ ਵੀ ਆਪਣੀ ਜਿਹੜੀ ਅੱਜ ਦੀ ਮੇਨ ਖਬਰ ਆ ਉਹ ਰਿਪੋਰਟ ਵੀ ਸ਼ੇਅਰ ਕਰਾਂਗੇ। ਪਰ ਉਸ ਤੋਂ ਪਹਿਲਾਂ ਹੋਰ ਜਿਹੜੀਆਂ ਖਬਰਾਂ ਦੇ ਵਿੱਚ ਇੱਕ ਹਵਾਈ ਦੀ ਔਰਤ ਹੈਨਾ ਕੋਬੇਯਾਸ਼ੀ ਉਹ ਲਾਪਤਾ ਸੀ। ਉਸ ਨੂੰ ਲੱਭਣ ਦੇ ਲਈ ਉਹਦੇ ਪਿਓ ਨੇ ਉਹਦੇ ਬਾਕੀ ਜਿਹੜੇ ਪਰਿਵਾਰਕ ਜੀਆਂ ਨੇ ਖਾਸਾ ਜਿਹੜਾ ਉਹ ਜ਼ੋਰ ਲਾਇਆ ਸੀ। ਹੁਣ ਜਿਹੜਾ ਇਹ ਪਤਾ ਲੱਗਾ ਵੀ ਉਸ ਲਾਪਤਾ ਔਰਤ ਦਾ ਜਿਹੜਾ ਪਿਓ ਆ ਰਾਇਨ ਕੋਬੇਯਾਸ਼ੀ, ਜੋ ਕਿ ਲਾਸ ਐਂਜਲਸ ਤੱਕ ਆਇਆ ਸੀ, ਟਰੈਵਲ ਕੀਤਾ ਸੀ ਆਪਣੀ ਕੁੜੀ ਨੂੰ ਲੱਭਣ ਦੇ ਲਈ। ਉਸ ਦੀ ਜਿਹੜੀ ਆ ਉਹ ਮ੍ਰਿਤ ਜਿਹੜੀ ਬੋਡੀ ਆ ਉਹ ਲੱਭੀ ਹੈਗੀ ਆ। ਸੋ ਕਹਿੰਦੇ ਵੀ ਉਹ ਮ੍ਰਿਤ ਪਾਇਆ ਗਿਆ ਆ LA ਦੇ ਵਿੱਚ। ਕਹਿੰਦੇ ਵੀ 11 ਨਵੰਬਰ ਨੂੰ ਅਖੀਰਲੀ ਵਾਰ ਹੈਨਾ ਕੋਬੇਯਾਸ਼ੀ ਨੂੰ ਉਤੋਂ ਜਿਹੜਾ ਉਹ ਸੁਣਿਆ ਗਿਆ ਸੀਗਾ। ਉਹ ਇੱਕ ਕਨੈਕਟਿੰਗ ਫਲਾਈਟ ਦੇ ਉੱਤੇ ਸੀਗੀ। ਉਸਨੇ ਨਿਊਯਾਰਕ ਨੂੰ ਜਾਣਾ ਸੀ, ਲੇਓਵਰ ਉਹਦਾ LA ਦੇ ਵਿੱਚ ਸੀਗਾ, ਪਰ ਉਹ ਨਿਊਯਾਰਕ ਨੂੰ ਜਹਾਜ਼ ਚੜ੍ਹੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਉਹਦੇ ਪਿਓ ਦੀ ਫਿਕਰਮੰਦੀ ਜਿਹੜੀ ਉਹ ਰਹੀ ਤੇ ਉਹ LA ਆਇਆ ਉਸ ਆਪਣੀ ਕੁੜੀ ਦੀ ਭਾਲ ਦੇ ਵਿੱਚ। ਵੈਸਟ ਸੈਂਚੁਰੀ ਬੁਲੇਵਾਰਡ ਦੇ ਉੱਤੇ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਕਨਫਰਮ ਕੀਤਾ ਆ, ਜੋ ਕਿ 에ਅਰਪੋਰਟ ਦੇ ਨਜ਼ਦੀਕ ਹੀ ਇੱਕ ਐਡਰੈਸ ਆ, ਉੱਥੇ ਇਸ ਦੀ ਕੱਲ ਤਕਰੀਬਨ ਸਵੇਰੇ 4 ਵਜੇ ਲਾਸ਼ ਜਿਹੜੀ ਆ ਉਹ ਬਰਾਮਦ ਹੋਈ ਆ। ਇਸ ਦਾ ਕਾਰਨ ਕੀ ਆ ਉਹਦੇ ਬਾਰੇ ਅਜੇ ਪਤਾ ਨਹੀਂ ਆ, ਪੁਲਿਸ ਨੇ ਜਿਹੜਾ ਉਹ ਨਹੀਂ ਦੱਸਿਆ। ਪਰ ਕੋਬੇਯਾਸ਼ੀ ਦੀ ਜਿਹੜਾ ਪਰਿਵਾਰ ਆ ਉਹ ਇਹ ਕਹਿ ਰਿਹਾ ਆ ਵੀ ਹੋ ਸਕਦਾ ਵੀ ਉਸਨੇ ਸੁਸਾਈਡ ਕਰ ਲਿਆ ਹੋਵੇ। ਸੋ 13 ਦਿਨ ਹੋ ਗਏ ਸੀਗੇ ਉਸ ਬੰਦੇ ਨੂੰ, ਆਪਣੀ ਕੁੜੀ ਨੂੰ ਉੱਥੇ LA ਦੇ ਵਿੱਚ ਲੱਭਦਿਆਂ ਹੋਇਆ। LA ਕਾਉਂਟੀ ਦੇ ਜਿਹੜੇ ਕਾਰਨਰ ਆਫਿਸ ਆ ਉਹਨਾਂ ਨੇ ਰਾਇਨ ਕੋਬੇਯਾਸ਼ੀ ਦੀ ਮੌਤ ਨੂੰ ਇੱਕ ਓਪਨ ਕੇਸ ਦੇ ਤੌਰ ਦੇ ਉੱਤੇ ਰੱਖਿਆ ਆ। ਅਜੇ ਤੱਕ ਉਸ ਦੀ ਮੌਤ ਦਾ ਕਾਰਨ ਆ ਉਸ ਵਿੱਚ ਸਟੇਟ ਨਹੀਂ ਕੀਤਾ ਆ। ਸੋ ਹੈਨਾ ਦੀ ਕਹਿੰਦੇ ਵੀ ਡਿਸਅਪੀਅਰੈਂਸ ਤੋਂ ਬਾਅਦ ਲਾਪਤਾ ਹੋਣ ਤੋਂ ਬਾਅਦ ਦੇ ਵਿੱਚ ਇਹ ਲਗਾਤਾਰ ਮੀਡੀਆ ਦੇ ਮੋਹਰੇ ਵੀ ਜਿਹੜਾ ਆ ਉਹ ਆਉਂਦਾ ਰਿਹਾ। ਅਜੇ ਵੀ ਉੱਦਾਂ ਜੇ ਦੇਖਿਆ ਜਾਵੇ ਤਾਂ ਹੈਨਾ ਦੇ ਬਾਰੇ ਅਜੇ ਵੀ ਪਤਾ ਨਹੀਂ ਆ। ਉਸ ਨੂੰ ਸਟਿਲ ਐਕਟਿਵਲੀ ਮਿਸਿੰਗ ਹੀ ਜਿਹੜਾ ਉਹ ਮੰਨਿਆ ਜਾ ਰਿਹਾ ਆ ਤੇ ਇਹ ਮੰਨਿਆ ਜਾ ਰਿਹਾ ਵੀ ਉਸ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਆ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਅੱਜ BBC ਨੇ ਬੜੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਅਮਰੀਕਨ ਡ੍ਰੀਮ ਦੇਖਣ ਦੇ ਲਈ ਪਹੁੰਚ ਰਹੇ ਹੈਗੇ ਆ। ਉਹਨਾਂ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆ ਤੇ BBC ਨੇ ਜੋ ਅੱਜ ਰਿਪੋਰਟ ਛਾਪੀ ਆ ਵਾਈ ਇੰਡੀਅਨਸ ਆਰ ਰਿਸਕਿੰਗ ਇਟ ਆਲ ਟੂ ਚੇਜ਼ ਦਾ ਅਮਰੀਕਨ ਡ੍ਰੀਮ, ਉਹਦੇ ਵਿੱਚ ਸਿੱਖਾਂ ਦੀਆਂ ਫੋਟੋਆਂ ਵੀ ਛਾਪੀਆਂ ਹੈਗੀਆਂ ਵੀ ਕਿਸ ਤਰ੍ਹਾਂ ਉਹ ਜਿਹੜੇ ਬਾਰਡਰ ਕ੍ਰਾਸ ਕਰ ਰਹੇ ਆ। ਕਹਿੰਦੇ ਅਕਤੂਬਰ ਮਹੀਨੇ ਦੇ ਵਿੱਚ US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਚਾਰਟਰਡ ਫਲਾਈਟਸ ਹਾਇਰ ਕੀਤੀਆਂ
ਜੋ ਕਿ ਇੰਡੀਅਨ ਨੈਸ਼ਨਲ ਜਿਨ੍ਹਾਂ ਦੇ ਵਿੱਚ ਮੈਜੋਰਟੀ 'ਚ ਪੰਜਾਬੀ ਸੀ, ਉਹਨਾਂ ਨੂੰ ਵਾਪਸ ਡਿਪੋਰਟ ਕਰਨ ਦੇ ਲਈ। ਜੀ ਇਹ ਕਹਿੰਦੇ ਆਰਡੀਨਰੀ ਫਲਾਈਟ ਨਹੀਂ ਸੀਗੀਆਂ, ਰਿਮੂਵਲ ਫਲਾਈਟ ਸੀਗੀਆਂ, ਜਿਹਦੇ ਵਿੱਚ 100 ਤੋਂ ਵੱਧ ਪੈਸੇਂਜਰ ਹੁੰਦੇ ਆ। ਜੋ ਫਲਾਈਟ ਸੀਗੀਆਂ ਇਹਨਾਂ ਦੇ ਵਿੱਚ ਭਾਰਤੀ ਮੂਲ ਦੇ ਇਮੀਗ੍ਰੈਂਟ ਜਿਨ੍ਹਾਂ 'ਚ ਪੰਜਾਬੀ ਮੈਜੋਰਟੀ 'ਚ ਆ, ਉਹਨਾਂ ਨੂੰ ਵਾਪਸ ਅਮਰੀਕਾ ਤੋਂ ਭੇਜਿਆ ਜਾ ਰਿਹਾ ਸੀ। ਇਹ ਅਕਤੂਬਰ ਮਹੀਨੇ ਦੀ ਗੱਲ ਆ। ਆਲਰੇਡੀ ਆਪਾਂ ਪਹਿਲਾਂ ਵੀ ਇਹ ਖਬਰਾਂ ਸਾਂਝੀਆਂ ਕੀਤੀਆਂ ਭਈ ਆਲਰੇਡੀ ਡਿਪੋਰਟ ਕਰਨੇ ਜਿਹੜੇ ਸ਼ੁਰੂ ਕੀਤੇ ਗਏ ਹੈਗੇ ਆ। ਯੂਐਸ ਆਫੀਸ਼ੀਅਲਸ ਨੇ ਕਿਹਾ ਕਿ ਜਿਹੜੀਆਂ ਲੇਟੈਸਟ ਫਲਾਈਟ ਸੀ ਉਹਨਾਂ ਦੇ ਵਿੱਚ ਅਡਲਟ ਮੈਨ ਤੇ ਔਮਨ ਦੋਨੇ ਹੀ ਬੰਦੇ ਵੀ ਸੀ ਤੇ ਬੀਬੀਆਂ ਵੀ ਸੀ, ਉਹ ਪੰਜਾਬ ਨੂੰ ਭੇਜੀਆਂ ਗਈਆਂ। ਸਾਰੇ ਹੀ ਉਹ ਡਿਪੋਰਟੀ ਸੀਗੇ। ਇਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੋਮ ਟਾਊਨ ਆ ਉਹ ਨਹੀਂ ਪ੍ਰੀਸਾਈਜ਼ ਦੱਸਿਆ ਗਿਆ। ਯੂਐਸ ਫਿਸਕਲ ਈਅਰ ਜਿਹੜਾ 2024 ਦਾ ਆ, ਸਤੰਬਰ ਮਹੀਨੇ 'ਚ ਐਂਡ ਹੋਇਆ। ਫਿਸਕਲ ਈਅਰ ਜੋ ਆ ਸਤੰਬਰ ਮਹੀਨੇ 'ਚ ਐਂਡ ਹੁੰਦਾ। ਉਹਦੇ ਮੁਤਾਬਕ 1000 ਤੋਂ ਵੱਧ ਜਿਹੜੇ ਆ ਭਾਰਤੀ ਮੂਲ ਦੇ ਜਿਹੜੇ ਨੈਸ਼ਨਲਸ ਆ, ਉਹ ਚਾਰਟਰ ਤੇ ਕਮਰਸ਼ੀਅਲ ਫਲਾਈਟ ਦੇ ਰਾਹੀਂ ਵਾਪਸ ਭੇਜੇ ਜਾ ਚੁੱਕੇ ਹੈਗੇ। ਰੋਇਸ ਵਨਸਟੇਨ ਮੁਰੇ, ਅਸਿਸਟੈਂਟ ਸੈਕਟਰੀ ਜੋ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਭਈ ਜੋ ਭਾਰਤੀ ਮੂਲ ਦੇ ਨੈਸ਼ਨਲਸ ਆ ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਆ। ਜੀ ਇਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈਗਾ। ਮਿਸ ਮੁਰੇ ਨੇ ਇਹ ਮੀਡੀਆ ਦੇ ਨੂੰ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਕਹਿੰਦੇ ਭਈ ਜੋ ਲੋਕ ਮੈਕਸੀਕੋ ਤੋਂ ਇੱਧਰ ਆਉਂਦੇ ਆ ਉਹਦੇ ਨਾਲੋਂ ਹੁਣ ਵੱਧ ਗਿਣਤੀ ਦੇ ਵਿੱਚ ਕੈਨੇਡਾ ਵਾਲੇ ਬਾਰਡਰ ਤੋਂ ਕ੍ਰਾਸ ਕਰ ਰਹੇ ਹੈਗੇ ਆ, ਕਿਉਂਕਿ ਕੈਨੇਡਾ ਦਾ ਬਾਰਡਰ ਬਹੁਤ ਲੰਮਾ ਬਾਰਡਰ ਆ ਤੇ ਉੱਥੇ ਇੰਨੀ ਜ਼ਿਆਦਾ ਜਿਹੜੀ ਆ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ ਔਖਾ ਹੈਗਾ ਆ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਉਹਨਾਂ ਨੇ ਜੋ ਬਿਆਨ ਦਿੱਤੇ ਹੈਗੇ ਆ, ਕਹਿੰਦੇ ਭਈ ਉਹਨਾਂ ਦੇ ਸਮੇਂ ਦੌਰਾਨ ਅਮਰੀਕਾ ਦੀ ਹਿਸਟਰੀ ਦੇ ਵਿੱਚ ਵਨ ਆਫ ਦਾ ਬਿਗੇਸਟ ਡਿਪੋਰਟੇਸ਼ਨ ਹੋਊਗੀ। ਸੋ ਨੇਚਰਲੀ ਉਹਦੇ ਵਿੱਚ ਭਾਰਤੀ ਮੂਲ ਦੇ ਹੋਣਗੇ ਤੇ ਵੱਡੀ ਗਿਣਤੀ 'ਚ ਪੰਜਾਬੀ ਮੂਲ ਦੇ ਵੀ ਹੋਣਗੇ। ਜੀ ਅਕਤੂਬਰ 2020 ਤੋਂ ਲੈ ਕੇ ਹੁਣ ਤੱਕ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਆਫੀਸ਼ੀਅਲਸ ਨੇ 1,70,000 ਇੰਡੀਅਨ ਇਮੀਗ੍ਰੈਂਟਸ ਜੋ ਇਲੀਗਲੀ ਕ੍ਰਾਸ ਕਰ ਰਹੇ ਸੀ ਨਾਰਦਰਨ ਤੇ ਸਦਰਨ ਬਾਰਡਰ ਦੋਨਾਂ ਤੇ, ਉਹਨਾਂ ਨੂੰ ਫੜਿਆ ਹੈਗਾ। ਜੀ ਕਹਿੰਦੇ ਵੀ ਲੈਟਨ ਅਮਰੀਕਾ ਤੇ ਕੈਰੇਬੀਅਨ ਏਰੀਏ ਨਾਲੋਂ ਇੰਡੀਅਨ ਨੈਸ਼ਨਲ ਜਿਹੜੇ ਆ ਥਰਡ ਲਾਰਜੈਸਟ ਗਰੁੱਪ ਹੈਗਾ ਆਊਟਸਾਈਡ ਦਾ ਵੈਸਟਰਨ ਹੈਮਸਫੀਅਰ ਜੋ ਐਂਟਰ ਹੋ ਰਹੇ ਹੈਗੇ ਆ। ਗਿਲ ਗੁਐਰਾ ਤੇ ਸਨੇਹਾ ਪੂਰੀ ਇਹ ਇਮੀਗ੍ਰੈਂਟ ਐਨਾਲਿਸਟ ਹੈਗੇ ਆ ਨਿਸਕਾਨੇਨ ਸੈਂਟਰ ਜੋ ਵਾਸ਼ਿੰਗਟਨ ਬੇਸਡ ਹੈਗਾ। ਜੀ ਬਿਲਕੁਲ ਅਜੋਤ ਸਿੰਘ ਜੀ, 2022 ਦੇ ਵਿੱਚ ਐਸਟੀਮੇਟ ਮੰਨਿਆ ਜਾਂਦਾ ਹੈ ਵੀ 7.25 ਲੱਖ ਅਨਡਾਕੂਮੈਂਟਡ ਇਮੀਗ੍ਰੈਂਟਸ ਭਾਰਤ ਦੇ ਵਿੱਚ ਸੀਗੇ, ਜੋ ਕਿ ਅਨਡਾਕੂਮੈਂਟਡ ਦੇ ਵਿੱਚੋਂ ਤੀਜਾ ਸਭ ਤੋਂ ਵੱਡਾ ਗਰੁੱਪ ਬਣਦਾ ਆ ਮੈਕਸੀਕੋ ਤੇ ਅਲ ਸਲਵਾਡੋਰ ਤੋਂ ਬਾਅਦ ਦੇ ਵਿੱਚ। ਪਿਊ ਰਿਸਰਚ ਸੈਂਟਰ ਦਾ ਜਿਹੜਾ ਡਾਟਾ ਆ ਉਹ ਦੱਸਦਾ ਹੈ। ਰੀਸੈਂਟਲੀ ਇੰਡੀਆ ਵੈਸਟ ਨੇ ਇੱਕ ਆਰਟੀਕਲ ਛਾਪਿਆ ਸੀ ਵੀ ਇਸ ਟਾਈਮ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਪਾਰ ਕਰ ਰਹੇ ਆ ਤੇ ਜਿਹੜੇ ਅਸਾਈਲਮ ਲਾ ਰਹੇ ਆ ਉਹਨਾਂ ਦੇ ਵਿੱਚੋਂ 50% ਤੋਂ ਵੱਧ ਗੁਜਰਾਤੀ ਵੀ ਜਿਹੜੇ ਆ ਉਹ ਇਸ ਟਾਈਮ ਇਨਵੋਲਵ ਹੈਗੇ ਨੇ। ਸੋ ਡਾਟਾ ਦੇਖ ਕੇ ਕਹਿੰਦੇ ਵੀ ਇਹ ਸਾਫ਼ ਪਤਾ ਜਿਹੜਾ ਉਹ ਲੱਗ ਰਿਹਾ, ਜਿਹੜੇ ਦੇਖ ਰਹੇ ਨੇ ਵੀਡੀਓ ਦੇਖ ਸਕਦੇ ਵੀ ਕਿਸ ਤਰੀਕੇ ਨਾਲ ਬਾਰਡਰ ਦੇ ਲਾਗੇ ਉਹਨਾਂ ਨੇ ਪਰਿਵਾਰ ਵੀ ਦਿਖਾਏ ਆ, ਬੱਚਿਆਂ ਦੇ ਨਾਲ ਵੀ ਦਿਖਾਏ ਆ, ਤੇ ਆ ਸਰਦਾਰ ਵੀ ਜਿਹੜੇ ਉਹ ਦਿਖਾ ਰਹੇ ਆ ਵੀ ਆਪਣੇ ਆਪ ਨੂੰ ਯੂਐਸ ਬਾਰਡਰ ਪੈਟਰੋਲ ਏਜੰਟਸ ਨੂੰ ਹਵਾਲੇ ਕਰਨ ਦੇ ਲਈ ਜਿਹੜਾ ਉਹ ਉੱਥੇ ਜਿਹੜਾ ਹੋ ਜਾ ਰਹੇ ਆ। ਸੋ ਮਾਈਗ੍ਰੈਂਟਸ ਕਹਿੰਦੇ ਵੀ ਕੋਈ ਲੋਵੈਸਟ ਇਕਨੋਮਿਕ ਸਟਰਾਟਾ ਤੋਂ ਜਿਹੜੇ ਉਹ ਨਹੀਂ ਆ ਰਹੇ। ਇਨਫੈਕਟ ਆਪਾਂ ਨੂੰ ਪਤਾ ਹੈ ਵੀ ਲੱਖਾਂ ਰੁਪਏ ਦੇ ਕੇ ਆਉਂਦੇ ਆ। ਏਜੰਸੀਜ਼ ਕਹਿੰਦੇ ਵੀ ਇਹਨਾਂ ਤੋਂ 1-1 ਲੱਖ ਡਾਲਰ ਤੱਕ ਚਾਰਜ ਕਰ ਰਹੇ ਆ। ਜਸਟ ਇਮੈਜਿਨ ਹਰਜੋਤ ਸਿੰਘ ਜੀ, 1 ਲੱਖ ਡਾਲਰ ਜਿਹੜਾ ਆ ਉਹ ਏਜੰਟ ਆ ਇਹਨਾਂ ਲੋਕਾਂ ਤੋਂ ਚਾਰਜ ਕਰ ਰਹੇ ਆ, ਤੇ ਲੰਮੇ ਰਾਹ ਬਾਰਡਰ ਕੰਟਰੋਲ ਨੂੰ ਪਾਰ ਕਰਾਉਣਾ, ਡੌਂਕੀਆਂ ਲਾਉਣੀਆਂ, ਜਾਨ ਜਿਹੜੀ ਉਹ ਜੋਖਮ ਦੇ ਵਿੱਚ ਜਿਹੜੀ ਉਹ ਪਾਉਣੀ। ਕਈ ਕਹਿੰਦੇ ਵੀ ਫਾਰਮ ਸੈੱਲ ਕਰਕੇ ਇੱਥੋਂ ਤੱਕ ਕਿ ਕਈ ਤਾਂ ਲੋਨ ਚੱਕ ਕੇ ਵੀ ਇਸ ਬਾਰਡਰ ਨੂੰ ਜਿਹੜੀ ਆ ਉਹ ਪਾਰ ਕਰਨ ਦੇ ਲਈ ਆ ਰਹੇ ਆ। ਯੂਐਸ ਇਮੀਗ੍ਰੇਸ਼ਨ ਦੇ ਕੋਰਟ ਨੇ ਜਿਹੜਾ ਉਹ ਦੱਸਿਆ ਵੀ ਡਾਟਾ ਕਹਿੰਦਾ ਵੀ ਕੋਈ ਬੜਾ ਅਚੰਭਾ ਦੇਣ ਵਾਲਾ ਨਹੀਂ ਸੀਗਾ। 2024 ਦੇ ਵਿੱਚ ਜਿਹੜੇ ਮੈਜੋਰਟੀ ਇੰਡੀਅਨ ਮਾਈਗ੍ਰੈਂਟਸ ਆ ਉਹ ਮੇਲ ਸੀਗੇ ਤੇ 18 ਤੋਂ 34 ਸਾਲ ਦੇ ਆ। ਸੋ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੇ ਇੱਧਰ ਨੂੰ ਰੁਖ ਅਖਤਿਆਰ ਕੀਤਾ ਹੋਇਆ ਆ। ਦੂਜੇ ਪਾਸੇ ਕਹਿੰਦੇ ਵੀ ਜਿਹੜਾ ਕੈਨੇਡਾ ਨਦਰਨ ਬਾਰਡਰ ਤੇ ਆ ਉਹ ਹੁਣ ਕਹਿੰਦੇ ਵੀ ਬਹੁਤ ਹੀ ਇੱਕ ਐਕਸੈਸਿਬਲ ਐਂਟਰੀ ਪੁਆਇੰਟ ਭਾਰਤੀਆਂ ਦੇ ਲਈ ਬਣ ਗਿਆ ਆ। ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਉੱਥੇ ਲੱਗਦੇ ਸਿਰਫ 76 ਦਿਨ
ਤੇ ਜੇ ਯੂਐਸ ਦੇ ਵੀਜ਼ੇ ਦੇ ਲਈ ਕੰਪੇਅਰ ਕਰਨਾ ਹੋਵੇ ਤਾਂ ਕਹਿੰਦੇ ਵੀ 100 ਦਿਨ ਤੋਂ ਵੀ 1 ਸਾਲ ਤੋਂ ਵੀ ਸੌਰੀ ਵੱਧ ਦਾ ਸਮਾਂ ਉਸ ਦੇ ਵਿੱਚ ਲੱਗਦਾ ਹੈਗਾ ਆ। ਸਵਾਂਟਨ ਸੈਕਟਰ ਆਖਦੇ ਨੇ ਇੱਕ ਇਲਾਕਾ ਆ ਜਿਹੜਾ ਵਰਮੌਂਟ ਦੀਆਂ ਕਾਉਂਟੀ, ਨਿਊਯਾਰਕ ਤੇ ਨਿਊ ਹੈਮਸ਼ਾਇਰ ਦਾ ਜਿਹੜਾ ਉਹ ਇਲਾਕਾ ਆ ਜਿੱਥੇ ਕੈਨੇਡਾ ਦੇ ਨਾਲ ਬਾਰਡਰ ਲੱਗਦਾ ਆ, ਸਵਾਂਟਨ ਸੈਕਟਰ ਕਰਕੇ ਆ। ਤੇ ਕਹਿੰਦੇ ਵੀ ਉੱਥੇ ਭਾਰਤੀ ਨੈਸ਼ਨਲਸ ਨੇ ਇਸ ਸਾਲ ਦੇ ਵਿੱਚ ਰਿਕਾਰਡ ਜਿਹੜੇ ਉਹ ਤੋੜੇ ਆ। ਉੱਥੇ ਆંકੜੇ ਜਿਹੜੇ ਬਹੁਤ ਜ਼ਿਆਦਾ ਵਧੇ ਨੇ। 2715 ਜਾਣਿਆਂ ਨੇ ਜੂਨ ਮਹੀਨੇ ਦੇ ਵਿੱਚ ਉੱਥੇ ਐਂਟਰੀ ਜਿਹੜੀ ਉਹ ਮਾਰੀ ਹੈਗੀ ਆ। ਸੋ ਇਹ ਆਪਾਂ ਜਿਹੜਾ ਆંકੜਾ ਤੁਹਾਡੇ ਨਾਲ ਇਸ ਲਈ ਇਹ ਖਬਰ ਜਿਹੜੀ ਸ਼ੇਅਰ ਕਰ ਰਹੇ ਆ, ਜਿੱਥੇ ਭਾਰਤ ਦੁਨੀਆ ਭਰ ਦੇ ਵਿੱਚ ਇਹ ਝੂਠ ਬੋਲਣੋਂ ਨਹੀਂ ਹਟਣ ਦਿਆ ਵੀ ਸਾਡੇ ਵਰਗਾ ਜਿਹੜੀ ਇਹ ਕੋਈ ਡੈਮੋਕ੍ਰੇਸੀ ਨਹੀਂ, ਪਰ ਉਸ ਡੈਮੋਕ੍ਰੇਸੀ ਨੂੰ ਲੱਤ ਮਾਰ ਕੇ ਲੋਕ ਅਮਰੀਕਨ ਡ੍ਰੀਮ ਵੱਲ ਨੂੰ, ਅਮਰੀਕਾ ਵੱਲ ਨੂੰ ਇਸੇ ਖਾਤਰ ਹੀ ਜਿਹੜਾ ਉਹ ਆ ਰਹੇ ਆ ਤਾਂ ਜੋ ਇੱਥੇ ਇੱਕ ਵਧੀਆ ਜੀਵਨ ਆ ਉਹ ਬਤੀਤ ਕਰ ਸਕਣ, ਜ਼ਿੰਦਗੀ ਉਹਨਾਂ ਦੀ ਖੁਸ਼ਹਾਲ ਹੋਵੇ ਤੇ ਲੋਕਾਂ ਨੂੰ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੋਵੇ, ਉਹਨਾਂ ਦੇ ਪਰਿਵਾਰ ਜਿਹੜੇ ਆ ਸੁਖੀ ਜਿਹੜੇ ਉਹ ਇੱਥੇ ਰਹਿ ਸਕਣ। ਸੋ ਇੱਥੇ ਇਹੀ ਪਤਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਜਿਹੜਾ ਸੋ ਕਾਲਡ ਗੁਜਰਾਤ ਮਾਡਲ ਜਾਂ ਵਿਕਾਸ ਦਾ ਜਿਹੜਾ ਉੱਥੇ ਮਾਡਲ ਆ ਜਾਂ ਉਹਦੇ ਨਾਂ ਦੇ ਉੱਤੇ ਜੋ ਚਰਚਾਵਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਆ ਉਹ ਟੋਟਲ ਫੇਲ ਉੱਥੇ ਹੋ ਰਹੀਆਂ ਆ। ਉੱਥੇ ਉਸ ਦਾ ਕੋਈ ਲੈਣਾ ਦੇਣਾ ਨਹੀਂ ਆ। ਲੋਕ ਲੱਖ ਡਾਲਰ ਖਰਚ ਕੇ, ਲੱਖਾਂ ਕਰੋੜਾਂ ਰੁਪਈਏ ਖਰਚ ਕੇ ਅਮਰੀਕੀ ਜਿਹੜੇ ਆ ਉਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਇੱਧਰ ਆ ਰਹੇ ਆ। ਜਦ ਕਿ ਇਹ ਵੀ ਇਸ ਟਾਈਮ ਸਪਸ਼ਟ ਪਤਾ ਆ ਵੀ ਅਗਲਾ ਪ੍ਰਸ਼ਾਸਨ ਵੀ ਕਿੰਨਾ ਸਖਤ ਹੋਣ ਵਾਲਾ ਆ ਤੇ ਨਾਲ ਦੇ ਨਾਲ ਕੈਨੇਡਾ ਤੋਂ ਆ ਰਹੇ ਲੋਕਾਂ ਦੇ ਲਈ ਤੇ ਮੈਕਸੀਕੋ ਤੋਂ ਆ ਰਹੇ ਲੋਕਾਂ ਦੇ ਲਈ ਇਹਨਾਂ ਨੇ ਕਿੰਨੇ ਸਖਤ ਕਾਨੂੰਨ ਦਿੱਤੇ ਆ। ਬਹੁਤਿਆਂ ਨੂੰ ਆਪਣੀ ਇਹ ਗੱਲ ਚੰਗੀ ਨਹੀਂ ਲੱਗਣੀ, ਪਰ ਉਹਨਾਂ ਦਾ ਭਵਿੱਖ ਬਹੁਤ ਹੀ ਜ਼ਿਆਦਾ ਧੁੰਦਲਾ ਆ। ਜਦ ਉਹਨਾਂ ਨੇ ਖਾਸ ਕਰਕੇ ਆਈ ਥਿੰਕ ਮਈ 2023 ਜਾਂ ਮਾਰਚ 2023 ਤੋਂ ਬਾਅਦ ਦੇ ਵਿੱਚ ਆਖ ਦਿੱਤਾ ਸੀ ਵੀ ਜਿਹੜਾ ਵੀ ਕੈਨੇਡਾ ਤੋਂ ਆਊਗਾ ਉਦੋਂ ਅਸੀਂ ਅਸਾਈਲਮ ਨਹੀਂ ਦੇਣਾ, ਬਸ਼ਰਤੇ ਉਹਨੇ ਆਪਣਾ ਅਸਾਈਲਮ ਉੱਥੇ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਹੋਵੇ। ਪਰ ਕਹਿੰਦੇ ਵੀ ਹੁਣ ਜਿਹੜੀ ਮਾਈਗ੍ਰੇਸ਼ਨ ਆ ਜਿਹੜੀ ਕਿ ਇੱਕ ਟਾਈਮ ਦੇ ਉੱਤੇ ਪੰਜਾਬ ਤੋਂ ਸਭ ਤੋਂ ਜ਼ਿਆਦਾ ਹੁੰਦੀ ਸੀ, ਹੁਣ ਹਰਿਆਣੇ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਇਹ ਇੱਕ ਨਵਾਂ ਸੋਰਸ ਆਫ origin ਉਹ ਬਣ ਚੁੱਕਾ ਹੈਗਾ ਆ। ਸੋ ਭਾਵੇਂ ਪੰਜਾਬ ਦੇ ਲੋਕ ਰੈਗੂਲਰਲੀ ਇੱਥੇ ਲੰਮੇ ਸਮੇਂ ਤੋਂ ਲਗਾਤਾਰ ਜਿਹੜੇ ਉਹ ਆ ਰਹੇ ਸੀਗੇ, ਪਰ ਹੁਣ ਜਿਹੜੇ ਹਰਿਆਣੇ ਤੇ ਗੁਜਰਾਤ ਤੋਂ ਲੋਕਾਂ ਦਾ ਟਾਂਤਾ ਵੀ ਜਿਹੜਾ ਉਹ ਤੇਜ਼ੀ ਦੇ ਨਾਲ ਵਧਿਆ ਹੈਗਾ ਜੀ। ਇਹਦੇ ਸੰਬੰਧ ਦੇ ਵਿੱਚ ਜੋ ਲੋਕਾਂ ਨੇ ਰਿਪੋਰਟ ਤਿਆਰ ਕੀਤੀ ਹੈਗੀ ਆ, ਪਾਬਲੋ ਬੋਸ ਕਰਕੇ ਇਹ ਮਾਈਗ੍ਰੇਸ਼ਨ ਤੇ ਅਰਬਨ ਸਟੱਡੀ ਦੇ ਸਕਾਲਰ ਯੂਨੀਵਰਸਿਟੀ ਆਫ ਵਰਮੌਂਟ ਦੇ, ਉਹਨਾਂ ਨੇ ਕਿਹਾ ਵੀ ਮੋਸਟਲੀ ਜਿਹੜੇ ਭਾਰਤੀ ਮੂਲ ਦੇ ਲੋਕ ਆ ਜਾਂ ਪੰਜਾਬੀ ਆ ਜੋ ਕ੍ਰਾਸ ਕਰ ਰਹੇ ਹੈਗੇ ਉਹ ਇਕਨੋਮਿਕ ਓਪਰਚੁਨਿਟੀ ਕਰਕੇ ਕਰ ਰਹੇ ਹੈਗੇ, ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ। ਸੋ ਕਹਿੰਦੇ ਵੀ ਉਹ ਪੇਂਡੂ ਏਰੀਆ 'ਚ ਨਹੀਂ ਰਹਿੰਦੇ, ਮੋਸਟਲੀ ਜਦੋਂ ਬਾਰਡਰ ਕ੍ਰਾਸ ਵੀ ਕਰਦੇ ਆ ਤੇ ਮੁੜ ਕੇ ਵੱਡੇ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਹੈਗੇ ਆ। ਉਹ ਕਹਿੰਦੇ ਵੀ ਜਿੰਨੀਆਂ ਕਿ ਵੀ ਮੈਂ ਇੰਟਰਵਿਊ ਕੀਤੀਆਂ ਆ ਉਹਨਾਂ ਤੋਂ ਸਾਰਾ ਕੁਝ ਇਹੀ ਲੱਗਦਾ ਹੈਗਾ। ਵੈਟਰਨ ਇਮੀਗ੍ਰੇਸ਼ਨ ਆਫਿਸਰ ਟਿਮ ਹੋਮਨ ਜੋ ਇੰਚਾਰਜ ਹੋਣਗੇ ਸੀਵੀਪੀ ਦੇ, ਸੋ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਮਾਸ ਡਿਪੋਰਟੇਸ਼ਨ ਕਰਾਂਗੇ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਹਿਊਜ ਨੈਸ਼ਨਲ ਸਿਕਿਉਰਿਟੀ ਰਿਸਕ ਹੈਗਾ ਆ। ਕੀ ਹੋਊਗਾ ਆਉਣ ਵਾਲੇ ਸਮੇਂ 'ਚ ਇਹ ਤਾਂ ਹਜੇ ਤੱਕ ਕਲੀਅਰ ਨਹੀਂ ਹੈਗਾ, ਪਰ ਉਹਨਾਂ ਨੇ ਦੱਸਿਆ ਵੀ ਜੋ ਲੋਕ ਬਾਰਡਰ ਕ੍ਰਾਸ ਕਰ ਰਹੇ ਹੈਗੇ ਆ ਉਹ ਜੌਬਸ ਵੀ ਉਦਾਂ ਦੀਆਂ ਕਰਦੇ ਆ, ਡੋਮੈਸਟਿਕ ਲੇਬਰ ਦੀਆਂ ਜਾਂ ਰੈਸਟੋਰੈਂਟ ਵਰਕ ਇਦਾਂ ਦਾ ਜਿਹੜਾ ਕੰਮ ਆ ਉਹ ਕਰਦੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਡੈਸਪਰੇਟ ਇੰਡੀਅਨਸ ਆ ਉਹ ਆਪਣੀ ਚੰਗੀ ਜ਼ਿੰਦਗੀ ਜੀਣ ਦੇ ਲਈ ਯੂਐਸਏ ਜੋ ਆ ਰਹੇ ਸੀ ਉਹ ਕਹਿੰਦੇ ਭਈ ਧੁੰਦਲੀ ਹੋ ਜਾਊਗੀ। ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਬੜਾ ਖਤਰਨਾਕ ਹੈਗਾ ਅਮਰੀਕਾ ਦੇ ਵਿੱਚ ਜੋ ਲੋਕ ਇਲੀਗਲੀ ਕ੍ਰਾਸ ਕਰਕੇ ਯੂਐਸਏ ਨੂੰ ਆ ਰਹੇ ਹੈਗੇ। ਜੀ ਬਿਲਕੁਲ, ਨਾਲ ਦੇ ਨਾਲ ਇਹ ਵੀ ਜਿਹੜਾ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਮੂਵਮੈਂਟ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲਦੀ ਆ, ਇੰਡੀਅਨ ਸਰਕਾਰ ਜਿੱਦਾਂ ਸਿੱਖਾਂ ਦਾ ਸ਼ਿਕਾਰ ਬਾਹਰਲੇ ਮੁਲਕਾਂ ਦੇ ਵਿੱਚ ਕਰ ਰਹੀ ਆ, ਉਹਨਾਂ ਨੂੰ ਕਤਲੋਗਾਰਤ ਕਰ ਰਹੀ ਆ ਜਾਂ ਅਸੈਸੀਨੇਸ਼ਨ ਦੀ ਸੁਪਾਰੀਆਂ ਜਿਹੜੀਆਂ ਉਹ ਦੇ ਰਹੇ ਆ, ਉੱਥੇ ਬੈਠੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਵੀ ਇੱਕ ਵਾਰੀ ਫੇਰ ਡਰ ਜਿਹੜਾ ਉਹ ਪੈਦਾ ਹੋਇਆ ਆ ਵੀ ਖੌਰੇ ਉੱਥੇ ਵੀ ਉਹਨਾਂ ਨੂੰ ਭਾਰਤ ਵਿੱਚ ਵੀ ਫਿਰ ਦੁਬਾਰਾ ਜਿਹੜਾ ਉਹ ਟਾਰਗੇਟ ਕੀਤਾ ਜਾ ਸਕਦਾ ਆ, ਜਿੱਦਾਂ 84 ਦੇ ਵਕਤ ਤੇ ਉਸ ਤੋਂ ਬਾਅਦ ਦੇ ਸਮੇਂ ਦੇ ਵਿੱਚ ਕੀਤਾ ਗਿਆ ਸੀਗਾ।
ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜੀ, ਜਿਹੜਾ ਗੁਜਰਾਤ ਮਾਡਲ ਨੂੰ ਛੱਡਦੇ ਹੋਏ ਕਈ ਜਿਹੜੇ ਗੁਜਰਾਤੀ ਪਰਿਵਾਰ ਉਹ ਇੱਥੇ ਆਏ ਆ। ਇੱਥੋਂ ਤੱਕ ਕਿ ਇੱਕ ਜਿਹੜਾ ਪਟੇਲ ਪਰਿਵਾਰ, ਜਿਨ੍ਹਾਂ ਨੂੰ ਸਿਆਲਾਂ ਦੇ ਵਿੱਚ ਭਰ ਠੰਡ ਦੇ ਵਿੱਚ ਬਾਰਡਰ ਪਾਰ ਕਰਨ ਦੇ ਲਈ ਏਜੰਟ ਨੇ ਕਿਹਾ ਹੋਊਗਾ ਜਾਂ ਜਿੱਦਾਂ ਵੀ ਉਹਨਾਂ ਨੇ ਕੀਤਾ, ਉਹ ਵਿਚਾਰੇ ਠੰਡ ਦੇ ਨਾਲ ਹੀ ਜਿਹੜੇ ਉਹ ਮਰ ਗਏ। ਹੁਣ ਤੱਕ ਜਿਹੜੇ ਆ ਇੱਥੇ ਮਰਨ ਵਾਲਿਆਂ ਦੀ ਸੰਖਿਆ, ਖਾਸ ਕਰਕੇ ਕੈਨੇਡਾ ਤੋਂ ਇਧਰਲੇ ਪਾਸੇ ਨੂੰ ਆਉਣ ਵਾਲਿਆਂ ਦੀ, ਉਹ ਵੀ ਲਗਾਤਾਰ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਉਹ 4 ਜੀ ਸੀਗੇ, 2 ਬੱਚੇ ਤੇ ਮੀਆਂ ਬੀਬੀ ਜਿਹੜੇ ਆ, ਉਹਨਾਂ ਦੀ ਜਿਹੜੀ ਉੱਥੇ ਮੌਤ ਹੋਈ ਸੀਗੀ। ਇਸ ਮੌਕੇ 2021 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੇ ਪਰਿਵਾਰਾਂ ਦੇ ਪਰਿਵਾਰ ਉਹ ਬਾਰਡਰ ਪਾਰ ਕਰ ਰਹੇ ਆ। 16 ਤੋਂ 18% ਤੱਕ ਜਿਹੜੀਆਂ ਡਿਟੈਂਸ਼ਨਸ ਆ, ਕਹਿੰਦੇ ਵੀ ਹੁਣ ਬਾਰਡਰ, ਦੋਨਾਂ ਬਾਰਡਰ ਦੇ ਉੱਤੇ, ਮੈਕਸੀਕੋ ਤੇ ਕੈਨੇਡਾ ਦੇ ਬਾਰਡਰ ਦੇ ਉੱਤੇ, ਉਹ ਪਰਿਵਾਰਾਂ ਦੀਆਂ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ ਆ। ਸੋ ਇਹ ਜਿਹੜੀ ਸਥਿਤੀ ਆ, ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਇਹ ਇੱਕ ਤਾਂ ਅਮਰੀਕਾ ਦੇ ਪੱਖ ਤੋਂ ਜੇ ਦੇਖਿਆ ਜਾਵੇ, ਜਿੱਦਾਂ ਟੌਮ ਹੂਮਨ ਦਾ ਤੁਸੀਂ ਬਿਆਨ ਦਿੱਤਾ ਵੀ ਇੱਕ ਬਹੁਤ ਵੱਡਾ ਖਤਰਾ ਹੈ, ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਸ਼ੂ ਜਿਹੜਾ ਇਸ ਦੇ ਵਿੱਚ ਬਣ ਜਾਂਦਾ ਆ। ਉਸ ਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਲੋਕ ਭਾਰਤ ਨੂੰ ਲੱਤ ਮਾਰ ਕੇ ਇਸੇ ਲਈ ਇੱਥੇ ਆ ਰਹੇ ਆ। ਉਹਨਾਂ ਨੂੰ ਨਜ਼ਰ ਆ ਰਿਹਾ ਵੀ ਉੱਥੇ ਕੋਈ ਵੀ ਉਹਨਾਂ ਦੇ ਜ਼ਿੰਦਗੀ ਦਾ, ਰੁਜ਼ਗਾਰ ਦਾ, ਇੰਪਲੋਇਮੈਂਟ ਦਾ ਜਾਂ ਕਾਰੋਬਾਰ ਦਾ ਕੋਈ ਸਕੋਪ ਨਹੀਂ ਆ, ਕੋਈ ਭਵਿੱਖ ਨਹੀਂ ਆ। ਪਰਿਵਾਰਾਂ ਨੂੰ ਪਾਲਣਾ ਔਖਾ ਹੋਇਆ ਪਿਆ ਆ, ਤੇ ਉੱਥੇ ਰਿਸ਼ਵਤਖੋਰੀ ਤੇ ਉੱਥੇ ਬਾਕੀ ਜਿਹੜਾ ਆ ਰਹਿਣ ਸਹਿਣ ਤੇ ਜਿਸ ਤਰੀਕੇ ਦਾ ਪੋਲਿਊਸ਼ਨ ਤੇ ਹੋਰ ਸਾਰੀਆਂ ਚੀਜ਼ਾਂ ਆ, ਉਹਦੇ ਕਰਕੇ ਲੋਕ ਇੱਥੇ ਨੂੰ ਆ ਰਹੇ ਆ। ਤੇ ਜਿਸ ਤਰੀਕੇ ਦੇ ਨਾਲ ਨਾਲੇ ਜਿਹੜਾ ਮੋਦੀ ਹੈ ਜ਼ਹਿਰ ਘੋਲ ਰਿਹਾ, ਵਿਸ਼ ਘੋਲ ਰਿਹਾ ਆ ਲੋਕਾਂ ਦੇ ਦਿਮਾਗਾਂ 'ਚ, ਜਿੱਦਾਂ ਉੱਥੇ ਮਾਈਨੋਰਟੀਜ਼ ਦੇ ਖਿਲਾਫ ਮੈਜੋਰਟੀ ਨੂੰ ਜਿਹੜਾ ਉਹ ਕਰ ਰਿਹਾ, ਮਾਈਨੋਰਟੀਜ਼ ਨੂੰ ਮਾਰਨ ਵੱਲ ਨੂੰ ਜਿਹੜਾ ਉਹ ਤੁਲੇ ਹੋਏ ਆ, ਲੋਕ ਇੱਥੇ ਆ ਕੇ ਇੱਕ ਚੰਗੇ ਜੀਵਨ ਵੱਲ ਨੂੰ ਜਿਹੜਾ ਉਹ ਸੋਚ ਰਹੇ ਹੈਗੇ ਆ। ਸੋ ਇਸੇ ਕਰਕੇ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਭਾਰਤੀ ਜਿਹੜੇ ਆ, ਉਹ ਭਾਰਤ ਨੂੰ ਛੱਡ ਕੇ ਲੱਖਾਂ ਡਾਲਰ ਵੀ, ਲੱਖਾਂ ਰੁਪਈਏ ਵੀ, ਕਰੋੜਾਂ ਰੁਪਈਏ ਵੀ ਲਾ ਕੇ ਤੇ ਨਾਲ ਆਪਣੀ ਜਾਨ ਜੋਖਮ 'ਚ ਪਾ ਕੇ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹ ਰਹੇ ਆ। ਜਦ ਕਿ ਉਸ ਵਕਤ, ਜਦ ਕਿ ਇਹ ਭਵਿੱਖ ਦਾ ਨਾ ਪਤਾ ਹੋਵੇ ਵੀ ਉਹਨਾਂ ਦਾ ਇਮੀਗ੍ਰੇਸ਼ਨ ਦਾ ਜਿਹੜਾ ਭਵਿੱਖ ਆ ਉਹ ਕਿਸ ਤਰੀਕੇ ਦਾ ਇੱਥੇ ਬਣੇਗਾ। ਪਰ ਫਿਰ ਵੀ ਲੱਖਾਂ ਹੀ ਲੋਕ ਜਿਹੜੇ ਆ ਉਹ ਭਾਰਤੀ ਲਗਾਤਾਰ ਮੋਦੀ ਨੂੰ ਲੱਤ ਮਾਰ ਕੇ ਹੋਏ ਅਮਰੀਕਾ ਨੂੰ ਜਿਹੜਾ ਉਹ ਆਪਣੇ ਗੱਲ ਲਾਉਣਾ ਚਾਹ ਰਹੇ ਆ। ਜੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਹੋਰ ਬਹੁਤ ਸਾਰੀਆਂ ਖਬਰਾਂ, ਕਿਸ ਤਰ੍ਹਾਂ ਇੱਕ ਭਾਰਤੀ ਮੂਲ ਦੇ ਬੰਦੇ ਨੇ ਅਮਰੀਕਾ ਦੇ ਜਿਹੜੇ ਟੈਕਨੋਲੋਜੀ ਦੇ ਪਾਰਟਸ ਚੋਰੀ ਕਰਕੇ ਰਸ਼ੀਆ ਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਤੇ ਅਡਾਨੀਆਂ ਨੇ ਕਿਸ ਤਰ੍ਹਾਂ ਅਮਰੀਕਾ ਵਾਲੇ ਉਹਨਾਂ ਨੂੰ ਲੈ ਕੇ ਆਣਗੇ, ਉਹਦੇ ਬਾਰੇ ਜਿਹੜਾ ਆ ਡਿਸਕਸ ਕਰਦੇ ਹੈਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ ਆਪਾਂ। ਗੌਤਮ ਅਡਾਨੀ ਦੇ ਨਾਲ ਰਿਲੇਟਡ ਜੇ ਲੈ ਕੇ ਚਲੀਏ ਤੇ ਅਡਾਨੀ ਉਹਨਾਂ ਦੇ ਰੈਸਟੋਰੈਂਟ ਜਿਹੜੇ ਆ ਜਾਰੀ ਕੀਤੇ ਗਏ ਹੈਗੇ ਆ ਤੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਘਪਲੇ ਦਾ ਜੋ ਕੁਝ ਉਹਨਾਂ ਦੀ ਸਟਾਕ ਮਾਰਕੀਟ 'ਚ ਵਾਪਰਿਆ ਪਿਛਲੇ ਹਫ਼ਤੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਲੋਕ ਇੱਕ ਤਰ੍ਹਾਂ ਦੇ ਨਾਲ ਕੰਗਾਲ ਹੋ ਗਏ ਜਿਨ੍ਹਾਂ ਨੇ ਇਨਵੈਸਟ ਕੀਤਾ ਸੀਗਾ। ਵੱਡੀਆਂ ਜਿਹੜੇ ਪ੍ਰੋਜੈਕਟ ਆ ਵੱਖ-ਵੱਖ ਮੁਲਕਾਂ ਦੇ ਵਿੱਚ ਉਹ ਲਗਾਤਾਰ ਕੈਂਸਲ ਹੋ ਰਹੇ ਹੈਗੇ ਆ। ਬਿਲਕੁਲ।
ਕੀਨੀਆ ਨੇ ਬਹੁਤ ਵੱਡਾ ਜਿਹੜਾ 2.5 ਪ੍ਰੋਜੈਕਟ ਸੀ ਬਿਲੀਅਨ ਦਾ ਜੀ 2.5 ਬਿਲੀਅਨ ਦਾ ਉਹ ਹਮ, ਕੈਨਸਲ ਕਰ ਦਿੱਤਾ। ਯੂਐਸ ਦੀ ਜਿਹੜੀ ਡਿਵੈਲਪਮੈਂਟ ਏਜੰਸੀ ਆ ਉਹ ਸ਼੍ਰੀਲੰਕਾ ਦੇ ਵਿੱਚ ਵੀ ਜਿਹੜਾ ਪ੍ਰੋਜੈਕਟ ਹੈਗਾ ਆ ਉਸ ਨੂੰ ਲੈ ਕੇ ਅਸੈਸ ਕਰ ਰਹੀ ਆ ਕਿ ਇਹਨਾਂ ਦੇ ਜਿਹੜੇ ਰੈਮੀਫਿਕੇਸ਼ਨ ਹੋਣਗੇ। ਯੂਐਸ ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਨੇ ਪਿਛਲੇ ਨਵੰਬਰ ਚ ਕਿਹਾ ਸੀ ਵੀ ਉਹ 533 ਮਿਲੀਅਨ ਡਾਲਰ ਪੈਸੇ ਦੇਣਗੇ ਜੋ ਕੋਲੰਬੋ ਦੇ ਵਿੱਚ ਜਿਹੜਾ ਇਹਨਾਂ ਨੇ ਪ੍ਰੋਜੈਕਟ ਕਰਨਾ ਹੈਗਾ ਆ। ਜੀ ਉਸ ਪ੍ਰੋਜੈਕਟ ਨੂੰ ਅਡਾਨੀ ਨੇ ਓਨ ਕਰਨਾ ਸੀ। ਸੋ ਹੁਣ ਉਹ ਪ੍ਰੋਜੈਕਟ ਵੀ ਜਿਹੜਾ ਆ ਉਹ ਐਂਡ ਹੋ ਸਕਦਾ ਹੈਗਾ। ਇਸ ਸਾਰੇ ਕਾਸੇ ਨੂੰ ਲੈ ਕੇ ਅੱਜ ਰਿਊਟਰਸ ਰਿਪੋਰਟ ਕਰ ਰਿਹਾ ਹੈਗਾ। ਟੋਟਲ એનર્ਜੀਜ਼ ਨੇ ਆਪਣੀਆਂ ਸਾਰੀਆਂ ਜਿਹੜੀਆਂ ਇਨਵੈਸਟਮੈਂਟ ਸੀਗੀਆਂ ਅਡਾਨੀ ਹੁਣਾਂ ਦੀਆਂ ਕੰਪਨੀਆਂ ਦੇ ਵਿੱਚ ਉਹ ਉਹਨਾਂ ਨੂੰ ਹਾਲਟ ਕਰ ਦਿੱਤਾ ਹੈ, ਉਹਨਾਂ ਨੂੰ ਰੋਕ ਦਿੱਤਾ ਹੈਗਾ ਆ। ਟੋਟਲ એનર્ਜੀਜ਼ ਵਨ ਆਫ ਦਾ ਬਿਗੇਸਟ ਪਾਰਟਨਰ ਸੀਗਾ ਇੰਡੀਆ ਦੇ ਅਡਾਨੀ ਗਰੁੱਪ ਦੇ ਵਿੱਚ ਜੋ ਰੀਨਿਊਏਬਲ એનર્ਜੀ ਪ੍ਰੋਜੈਕਟਸ ਹੈਗੇ ਆ। ਉਹ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਨਵੀਂ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਅਡਾਨੀ ਹੁਣਾਂ ਨੂੰ ਨਹੀਂ ਦੇਵਾਂਗੇ। ਪਿਛਲੇ ਹਫ਼ਤੇ ਯੂਐਸ ਦੇ ਅਟਾਰਨੀ ਆਫਿਸ ਜੋ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਆ ਤੇ ਸਿਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਨੇ ਸੈਪਰੇਟਲੀ ਦੋ ਏਜੰਸੀਆਂ ਨੇ ਅਲੱਗ-ਅਲੱਗ ਅਡਾਨੀ ਗਰੁੱਪ ਆਫ ਕੰਪਨੀਆਂ ਦੇ ਸੀਈਓ ਤੇ ਹੋਰ ਉਹਨਾਂ ਦਾ ਇੱਕ ਭਤੀਜਾ ਹੋਰ 5-6 ਜਾਣੇ ਸੀ ਉਹਨਾਂ ਨੂੰ ਜਿਹੜਾ ਚਾਰਜ ਕੀਤਾ ਸੀਗਾ। ਦੁਨੀਆ ਦੇ ਜਿਹੜੇ ਅਮੀਰ ਲੋਕਾਂ ਦੇ ਵਿੱਚ ਇਹ ਆਉਂਦੇ ਹੈਗੇ ਆ। ਸੋ ਜਿਹਦੇ ਵਿੱਚ ਗੌਤਮ ਅਡਾਨੀ, ਸਾਗਰ ਅਡਾਨੀ, ਬਨੀਤ ਜੈਨ ਇਹ ਆਪਾਂ ਤੁਹਾਡੇ ਨਾਲ ਪਿਛਲੇ ਹਫ਼ਤੇ ਜੋ ਖਬਰ ਆ ਉਹ ਸਾਂਝੀ ਵੀ ਕੀਤੀ ਸੀ। ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਟੋਟਲ એનર્ਜੀਜ਼ ਨੇ ਆਪਣੇ ਜਿੰਨੇ ਵੀ ਪ੍ਰੋਜੈਕਟ ਆ ਉਹ ਇਨਵੈਸਟਮੈਂਟਸ ਹਾਲਟ ਕਰ ਦਿੱਤੀਆਂ। ਉਧਰ ਬੰਗਲਾਦੇਸ਼ ਦੇ ਵਿੱਚ ਜਿਹੜੇ ਉਹਨਾਂ ਲੀਗਲ ਫਰਮ ਦੀ ਕਹਿੰਦੇ ਵੀ ਪਾਵਰ ਡੀਲਸ ਦੀ ਇਨਵੈਸਟੀਗੇਸ਼ਨ ਦੀ ਮੰਗ ਉੱਠ ਗਈ ਹੈ, ਜਿਹਦੇ ਵਿੱਚ ਅਡਾਨੀ ਇਨਕਲੂਡਡ ਸੀਗਾ। ਸੋ ਚੌਂਚ ਫੇਰੇ ਅਡਾਨੀ ਇੱਕ ਬਦਨਾਮੀ ਦਾ ਨਾਮ ਜਿਹੜਾ ਉਹ ਇਸ ਟਾਈਮ ਬਣ ਗਿਆ। ਮੋਦੀ ਦਾ ਯਾਰ ਅਡਾਨੀ ਇਸ ਮੌਕੇ ਜਿਹੜਾ ਆ ਉਹ ਪੂਰੀ ਤਰ੍ਹਾਂ ਕਹਿ ਲਓ ਵੀ ਤੱਤੇ ਪਾਣੀ ਚ ਘਿਰਿਆ ਜਿਹੜਾ ਉਹ ਪਿਆ ਆ। 265 ਮਿਲੀਅਨ ਡਾਲਰ ਦੀ ਜਿਹੜੀ ਰਿਸ਼ਵਤ ਆ ਉਹਨੇ ਭਾਰਤੀਆਂ ਨੂੰ ਉੱਥੇ ਦਿੱਤੀ, ਭਾਰਤ ਦੀ ਸਰਕਾਰ ਨੂੰ ਦਿੱਤੀ ਤਾਂ ਜੋ ਉਸ ਨੂੰ ਪ੍ਰੋਜੈਕਟ ਜਿਹੜੇ ਉਹ ਮਿਲਣ। ਤੇ ਇਸ ਮੌਕੇ ਜਿਹੜਾ ਇਹ ਚੀਜ਼ ਦੇਖੀ ਗਈ ਆ ਹਰਜੋਤ ਸਿੰਘ ਜੀ ਵੀ ਉਹਦੇ ਕਰਕੇ ਭਾਰਤੀਆਂ ਨੂੰ ਤਾਂ ਜਿਹੜਾ ਉਹ ਫਰਕ ਹੀ ਨਹੀਂ ਜਿਹੜਾ ਉਹ ਪੈ ਰਿਹਾ ਨਾ। ਉਹ ਤਾਂ ਇਹ ਸੋਚ ਰਿਹਾ ਵੀ ਅਡਾਨੀ ਦੀ ਵਿਰੋਧਤਾ ਕਰਕੇ ਤੁਸੀਂ ਭਾਰਤ ਦੀ ਵਿਰੋਧਤਾ ਜਿਹੜੀ ਉਹ ਕਰਨ ਲੱਗੇ ਹੋਏ ਆ। ਉੱਥੋਂ ਦੇ ਆਪੋਜੀਸ਼ਨਾਂ ਨੂੰ ਵੀ ਚੱਕ ਕੇ ਜਿਹੜਾ ਉਹ ਲੀਡਰਾਂ ਨੂੰ ਵੀ ਜਿਹੜਾ ਚੱਕ ਕੇ ਕਿੱਦਾਂ ਲਈ ਜਾਂਦੇ ਉਹ ਆਪਣੇ ਸਾਹਮਣੇ ਹੀ ਹੈਗਾ ਆ। ਪਰ ਅਡਾਨੀ ਵਰਗਿਆਂ ਨੇ ਭਾਰਤ ਦਾ ਪਹਿਲਾਂ ਮੋਦੀ ਵਰਗਿਆਂ ਨੇ, ਇਸ ਤੋਂ ਪਹਿਲਾਂ ਜਿਹੜੇ ਮੋਦੀ ਭੱਜੇ ਨੇ, ਮਾਲਿਆ ਨੇ, ਹੋਰ ਪਤਾ ਨਹੀਂ ਕਿੰਨੇ ਜਿਹੜੇ ਅਣਗਿਣਤ ਅਜਿਹੇ ਨਾਮ ਨੇ ਜਿਨ੍ਹਾਂ ਨੇ ਭਾਰਤੀਆਂ ਦੀ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹਨਾਂ ਨੂੰ ਥੁੱਕ ਲਾ ਕੇ ਉੱਥੋਂ ਫਾਰਗ ਹੋ ਗਏ ਆ। ਤੇ ਅਡਾਨੀ ਨੇ ਵੀ ਉਹੀ ਕੋਸ਼ਿਸ਼ ਜਿਹੜਾ ਉੱਥੇ ਕਰਨਾ ਸੀ, ਉਹੀ ਕੁਛ ਜਿਹੜਾ ਉਹ ਕਰ ਰਿਹਾ ਸੀ ਤੇ ਉਹ ਇਸ ਟਾਈਮ ਬਿਲਕੁਲ ਸਾਹਮਣੇ ਆ। ਸੋ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ ਵੀ ਅਮਰੀਕਾ ਨੇ ਕਿਉਂ ਉਹਦੇ ਅਰੈਸਟ ਵਾਰੰਟ ਜਾਰੀ ਕੀਤੇ ਸੀ, ਕਾਹਤੇ ਜਿਹੜਾ ਅਮਰੀਕਾ ਨੂੰ ਇਹਦੇ ਵਿੱਚ ਕੀ ਫਰਕ ਪੈ ਗਿਆ ਵੀ ਇੰਡੀਆ ਦੇ ਵਿੱਚ ਉਹ ਜਿਹੜੀ ਰਿਸ਼ਵਤ ਦੇ ਰਿਹਾ ਸੀ ਤੇ ਅਮਰੀਕਾ ਨੇ ਇਸ ਦਾ ਨੋਟਿਸ ਕਿਉਂ ਲਿਆ। ਉਹਦੇ ਨੋਟਿਸ ਲੈਣ ਦਾ ਮਕਸਦ ਇੱਕ ਹੀ ਸੀਗਾ ਵੀ ਇਸ ਨੇ ਉਹੀ ਜਾਲੀ ਰਿਪੋਰਟਾਂ ਦੇ ਕੇ ਉਹੀ ਜਿਹੜੇ ਪ੍ਰੋਜੈਕਟ ਜਿਹੜੇ ਅਜੇ ਤੱਕ ਇਹਨੂੰ ਮਿਲੇ ਨਹੀਂ ਸੀਗੇ ਜਾਂ ਜਿਹੜੇ ਰਿਸ਼ਵਤ ਦੇ ਕੇ ਜਿਹੜੇ ਇਹਨੇ ਪ੍ਰੋਜੈਕਟ ਲਏ ਆ ਉਹਦੇ ਨਾਂ ਦੇ ਉੱਤੇ ਅਮਰੀਕਾ ਦੀਆਂ ਬੈਂਕਾਂ ਤੋਂ, ਅਮਰੀਕਾ ਦੇ ਇਨਵੈਸਟਰਸ ਤੋਂ ਮਿਲੀਅਨਸ ਆਫ ਡਾਲਰ ਠੱਗ ਲਏ ਸੀ ਤੇ ਬਿਲੀਅਨਸ ਆਫ ਡਾਲਰ ਉਹਨੇ ਹੋਰ ਠੱਗਣੇ ਸੀ। ਤੇ ਅਮਰੀਕਾ ਸਰਕਾਰ ਨਹੀਂ ਸੀ ਚਾਹੁੰਦੀ ਵੀ ਅਮਰੀਕਾ ਦੇ ਲੋਕਾਂ ਦੀ ਜਿਹੜੀ ਜਮ੍ਹਾਂ ਪੂੰਜੀ ਆ, ਜਿਹੜੀ ਉਹਨਾਂ ਦੀ ਇਨਵੈਸਟਮੈਂਟ ਆ ਉਹ ਢੱਠੇ ਖੂਹ ਦੇ ਵਿੱਚ ਜਿਹੜੀ ਉਹ ਜਾਵੇ, ਉਹਨਾਂ ਨੂੰ ਜਿਹੜਾ ਉਹ ਥੁੱਕ ਲੱਗੇ। ਸੋ ਇਸ ਕਰਕੇ ਅਡਾਨੀ ਦੇ ਨਾਲ 8 ਜਾਣਿਆਂ ਨੂੰ ਜਿਨ੍ਹਾਂ ਵਿੱਚ ਕੁਝ ਕੈਨੇਡੀਅਨ ਵੀ ਸੀਗੇ, ਇੱਕ ਫਰਮ ਕੈਨੇਡੀਅਨ ਵੀ ਸੀਗੀ, ਇਹਦਾ ਭਤੀਜਾ ਵੀ ਸੀ, ਉਹਨਾਂ ਸਾਰਿਆਂ ਨੂੰ ਚਾਰਜ ਕੀਤਾ ਤੇ ਇਸ ਦੇ ਖਿਲਾਫ ਜਿਹੜੇ ਆ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਕੀਤੇ ਹੈਗੇ ਆ। ਸੋ ਆਰਮ ਟਵਿਸਟ ਜਿਹੜੀ ਇਸ ਟਾਈਮ ਅਡਾਨੀ ਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਉਹ ਹੋ ਚੁੱਕੀ ਆ। ਸੋ ਦੇਖੋ ਕੀ ਹੁੰਦਾ। ਉਦਾਂ ਦੇ ਪੱਟ ਤੇ ਥਾਪੀਆਂ ਮਾਰਦੇ ਆ ਵੀ ਟਰੰਪ ਨੇ ਆ ਜਾਣਾ ਤੇ ਸਾਨੂੰ ਜਿਹੜਾ ਉਹਨੇ ਕੁਝ ਕਹਿਣਾ ਨਹੀਂ, ਬਾਕੀ ਮੁਲਕ ਤਾਂ ਜਿਹੜੇ ਉਹ ਡਰਨ। ਇਹ ਗੱਲਾਂ ਨੂੰ ਚਲੋ ਜ਼ਰੂਰ ਧਿਆਨ ਵੀ ਦੇਣਾ ਚਾਹੀਦਾ ਵੀ ਇਹ ਕਿਹੜੀ ਗੱਲ ਕਰਕੇ ਜਿਹੜਾ ਇਸ ਤਰੀਕੇ ਨਾਲ ਆਖ ਰਹੇ ਆ। ਪਰ ਆ ਜਿਹੜਾ ਝਟਕਾ ਪਹਿਲਾਂ ਹੀ ਜਿਹੜਾ ਆ ਟਰੰਪ ਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਇਹਨਾਂ ਨੇ ਦੇ ਦਿੱਤਾ ਆ, ਉਹਦੇ ਨਾਲ ਜ਼ਰੂਰ ਇਹਨਾਂ ਨੂੰ ਵੀ ਓਵਰਆਲ ਵੱਡਾ ਜਿਹੜਾ ਉਹ ਝਟਕਾ ਲੱਗਾ ਹੈਗਾ ਆ।
ਜੀ ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਭਾਰਤੀ ਆ ਉਹ ਪੂਰਾ ਨਾਮ ਚਮਕਾ ਰਹੇ ਆ ਪੂਰੀ ਦੁਨੀਆ ਦੇ ਵਿੱਚ ਹੇਰਾ ਫੇਰੀਆਂ ਦੇ ਮਾਮਲੇ ਦੇ ਵਿੱਚ। ਸੰਜੇ ਕੌਸ਼ਿਕ ਨਾਮ ਦੇ ਇੱਕ ਬੰਦੇ ਨੂੰ ਅਮਰੀਕਾ ਨੇ ਅਰੈਸਟ ਕਰ ਲਿਆ ਹੈ ਵੀ ਉਹ ਅਮਰੀਕਾ ਦੇ ਵਿੱਚੋਂ ਜਹਾਜ਼ਾਂ ਦੇ ਜੋ ਪਾਰਟਸ ਆ ਉਹ ਖਰੀਦ ਕੇ ਰੂਸ ਨੂੰ ਵੇਚਦਾ ਸੀ, ਕਿਉਂਕਿ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਹੋਈ ਹੈਗੀ ਆ ਤੇ ਅਮਰੀਕਾ ਨੇ ਆਲਰੇਡੀ ਡਿਕਲੇਅਰ ਕੀਤਾ ਹੈ ਵੀ ਕੋਈ ਵੀ ਕੰਪਨੀ ਜਾਂ ਕੋਈ ਵੀ ਮੁਲਕ ਜਿਹੜਾ ਕਿਸੇ ਤਰ੍ਹਾਂ ਦਾ ਬਿਜ਼ਨਸ ਕਰਦਾ ਰਸ਼ੀਆ ਦੇ ਨਾਲ ਤੇ ਉਹ ਸਾਡਾ ਜਿਹੜਾ ਦੁਸ਼ਮਣ ਹੈਗਾ ਉਹ ਕਰ ਨਹੀਂ ਸਕਦਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਅਮਰੀਕਨ ਟੈਕਨੋਲੋਜੀ ਨੂੰ ਸੰਨ ਲਾਉਣ ਵਾਲੀ ਗੱਲ ਸੀਗੀ। ਅਮਰੀਕਾ 'ਚ ਜਿਹੜਾ ਇਹ ਭਾਰਤੀ ਨਾਗਰਿਕ ਆ ਇਸ ਨੂੰ ਹੁਣ 20 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਇਸ ਨੂੰ ਉਹ ਪੋਰਟਲੈਂਡ ਦੇ ਵਿੱਚ ਓਰੀਗਨ ਸਟੇਟ ਦੇ ਵਿੱਚ ਅਰੈਸਟ ਕੀਤਾ ਹੋਇਆ, ਕਿਉਂਕਿ ਓਰੀਗਨ ਜੇਲ੍ਹ ਦੇ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਸਟੇਸੀ ਐਫ ਬੈਕਰਮੈਨ ਉਹਨਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਕਹਿਤਾ ਸੀ ਵੀ ਇਹ ਭੱਜ ਸਕਦਾ ਹੈਗਾ ਤੇ ਇਸ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜੀ ਬਿਲਕੁਲ। ਤੇ ਇਹ ਜਿਹੜਾ ਰੇਜ਼ੋ ਐਵੀਏਸ਼ਨ ਦਿੱਲੀ ਕੈਂਟ ਦੇ ਮਹਿਰਮ ਨਗਰ ਦੇ ਵਿੱਚ ਰਹਿੰਦਾ ਆ। ਚਾਰਟਰ ਜਹਾਜ਼ ਏਅਰ ਐਂਬੂਲੈਂਸ ਇਹਦੇ ਏਰੀਏ ਦੇ ਵਿੱਚ ਇਹਦੀ ਜਿਹੜੀ ਕੰਪਨੀ ਕੰਮ ਕਰਦੀ ਹੈਗੀ ਆ ਤੇ ਇਹ ਧੋਖੇ ਦੇ ਨਾਲ ਪਾਰਟਸ ਤਾਂ ਇਸ ਤਰੀਕੇ ਨਾਲ ਖਰੀਦ ਰਿਹਾ ਸੀ ਵੀ ਮੈਂ ਇੰਡੀਆ ਦੇ ਵਿੱਚ ਯੂਜ਼ ਕਰਨੇ ਆ, ਪਰ ਉਸ ਨੂੰ ਜਿਹੜਾ ਆ ਰਸ਼ੀਆ ਨੂੰ ਵੇਚ ਰਿਹਾ ਸੀ। ਹਰਜੋਤ ਸਿੰਘ ਜੀ ਇੱਥੇ ਸੌਰੀ ਮੈਂ ਵਿੱਚੇ ਕੱਟ ਰਿਹਾ, ਇੱਥੇ ਤੁਹਾਨੂੰ ਦੱਸ ਜਾਈਏ ਯਾਦ ਹੋਣਾ ਆ ਕੁਝ ਮਹੀਨੇ ਪਹਿਲਾਂ ਅਮਰੀਕਾ ਨੇ ਕੁਝ ਅਜਿਹੀਆਂ ਕੰਪਨੀਆਂ ਬਲੈਕਲਿਸਟ ਕੀਤੀਆਂ ਸੀ ਜਿਹੜੀਆਂ ਚਿੱਪ ਵੇਚ ਰਹੀਆਂ ਸੀਗੀਆਂ, ਜਿਹੜੀਆਂ ਇੰਡੀਆ ਦੀਆਂ ਸੋ ਕਾਲਡ ਟੈਕਨੋਲੋਜੀ ਰਸ਼ੀਆ ਨੂੰ ਨਾਮ ਦੇਣ ਦੀ ਥਾਂ ਦੇ ਉੱਤੇ ਉਹਨਾਂ ਦੇ ਹਥਿਆਰ ਦੇ ਵਿੱਚ ਵਰਤਣ ਲਈ ਜਿਹੜੀਆਂ ਉਹ ਚਿੱਪਾਂ ਉਹਨਾਂ ਨੂੰ ਦੇ ਰਹੀਆਂ ਸੀਗੀਆਂ। ਸੋ ਇਹ ਤਾਰ ਹੋ ਸਕਦਾ ਇੱਧਰ ਵੀ ਜਿਹੜੀ ਹਰਜੋਤ ਸਿੰਘ ਜੀ ਜੁੜਦੀ ਹੋਵੇ, ਇਹ ਵਾਇਆ ਇੰਡੀਆ ਵੀ ਇਹਨੇ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਟੈਕਨੋਲੋਜੀ ਆ ਉਹ ਚੋਰੀ ਕਰਕੇ ਉੱਥੇ ਘੱਲਣ ਦੀ ਕੋਸ਼ਿਸ਼ ਕੀਤੀ ਹੋਵੇ। ਸੋ ਜਿੱਦਾਂ ਤੁਸੀਂ ਦੱਸਿਆ ਵੀ 57 ਸਾਲਾ ਜਿਹੜਾ ਸੰਜੇ ਕੌਸ਼ਿਕ ਆ ਜਿਹੜੇ ਦੇਖ ਰਹੇ ਆ ਉਹ ਨਾਲ ਜਿਹੜੀ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੀ ਉਸਦੀ ਪ੍ਰੈਸ ਰਿਲੀਜ਼ ਆ ਉਹ ਨਾਲ ਅਸੀਂ ਲਾਈ ਹੋਈ ਆ, ਉਹ ਤੇ ਪੜ੍ਹ ਸਕਦੇ ਆ, ਉਹ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਇਸ ਨੇ 57 ਸਾਲਾ ਸੰਜੇ ਕੌਸ਼ਿਕ ਨੇ ਭਾਰਤੀ ਨੇ ਅਮਰੀਕਾ ਦੀ ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਆ ਉਸ ਨੂੰ ਚੋਰੀ ਕਰਕੇ ਮਿਲਟਰੀ ਐਪਲੀਕੇਸ਼ਨਸ ਦੇ ਲਈ ਸਿਵਿਲੀਅਨ ਐਪਲੀਕੇਸ਼ਨਸ ਦੇ ਲਈ ਰਸ਼ੀਆ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਵੇਚ ਰਿਹਾ ਸੀਗਾ, ਉਹ ਪ੍ਰਾਪਰਟੀ ਨੂੰ ਵੇਚ ਰਿਹਾ ਸੀ। ਇਹ ਕਹਿੰਦੇ ਵੀ ਸਿੱਧੀ ਵਾਇਓਲੇਸ਼ਨ ਆ ਐਕਸਪੋਰਟ ਕੰਟਰੋਲ ਰੀਫਾਰਮ ਐਕਟ ਦੇ ਲਈ। ਸੋ ਕਹਿੰਦੇ ਵੀ ਇਸ ਨੂੰ ਮਿਆਮੀ ਦੇ ਵਿੱਚ 17 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਇਸ ਦੀ ਗ੍ਰਿਫਤਾਰੀ ਦੇ ਬਾਰੇ ਜਾਂ ਪ੍ਰੈਸ ਰਿਲੀਜ਼ ਆਪਣੇ ਸਾਹਮਣੇ 22 ਨਵੰਬਰ ਨੂੰ ਆਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਵੀਕਐਂਡ ਸੀ। ਸੋ ਆਪਾਂ ਅੱਜ ਤੁਹਾਡੇ ਨਾਲ ਇਹ ਜਿਹੜੀ ਸ਼ੇਅਰ ਕਰ ਰਹੇ ਹਾਂ। ਇੱਕ ਇੰਸਟੈਂਸ ਦੇ ਵਿੱਚ ਕੌਸ਼ਿਕ ਤੇ ਉਸਦੇ ਜਿਹੜੇ ਨਾਲ ਸੀਗੇ ਸਾਜ਼ਿਸ਼ ਘਾੜੇ, ਉਹਨਾਂ ਨੇ ਐਟੀਟਿਊਡ ਹੈਡਿੰਗ ਰੈਫਰੈਂਸ ਸਿਸਟਮ AHRS ਇਹ ਡਿਵਾਈਸ ਕਹਿੰਦੇ ਨੈਵੀਗੇਸ਼ਨ ਤੇ ਫਲਾਈਟ ਕੰਟਰੋਲ ਡਾਟਾ 에ਅਰਕ੍ਰਾਫਟ ਦੇ ਲਈ ਵਰਤੀ ਜਾਂਦੀ ਆ। ਓਰੀਗਨ ਬੇਸਡ ਇੱਕ ਸਪਲਾਇਰ ਸੀ, ਉਹਦੇ ਕੋਲੋਂ ਜਿਹੜੀ ਉਹ ਲਈ ਤੇ ਇਹਨਾਂ ਨੇ ਰਸ਼ੀਆ ਨੂੰ ਤੇ ਹੋਰ ਮੁਲਕਾਂ ਨੂੰ ਦੇਣ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਕੀਤੀ ਸੀਗੀ। ਕਹਿੰਦੇ ਵੀ ਐਕਸਪੋਰਟ ਦਾ ਲਾਇਸੈਂਸ ਲੈਣ ਦੇ ਲਈ ਇਹਨੇ ਕੌਸ਼ਿਕ ਨੇ ਤੇ ਉਹਦੇ ਸਾਥੀਆਂ ਨੇ ਇਹ ਝੂਠ ਜਿਹੜਾ ਉਹ ਡੰਮ ਜਿਹੜਾ ਉਹ ਰਚਿਆ ਵੀ ਕੌਸ਼ਿਕ ਦੀ ਜਿਹੜੀ ਭਾਰਤੀ ਕੰਪਨੀ ਆ ਉਹ ਅਸਲ ਦੇ ਵਿੱਚ ਇਸ ਨੂੰ ਖਰੀਦਣਾ ਚਾਹ ਰਹੀ ਆ ਤੇ ਇੱਕ ਸਿਵਿਲੀਅਨ ਹੈਲੀਕਾਪਟਰ ਦੇ ਵਿੱਚ ਇਸ ਪੁਰਜੇ ਦੀ ਵਰਤੋਂ ਕਰਨੀ ਆ। ਪਰ ਇਹਨਾਂ ਨੇ ਅਲਟੀਮੇਟਲੀ ਜਿਹੜਾ AHRS ਸਿਸਟਮ ਸੀ, ਇਹ ਕੰਪੋਨੈਂਟ ਆ, ਇਹ ਪੁਰਜਾ ਆ, ਇਸ ਨੂੰ ਬਾਹਰ ਜਿਹੜਾ ਆ ਕਸਟਮਰ ਜਿਹੜਾ ਦਾ ਰਸ਼ੀਆ ਦੇ ਵਿੱਚ ਇੰਡੀਆ ਦੇ ਥਰੂ ਜਿਹੜਾ ਉਹਨਾਂ ਨੂੰ ਘੱਲਣਾ ਜਿਹੜਾ ਸੀਗਾ। ਸੋ ਜੇ ਕਹਿੰਦੇ ਵੀ ਇਸ ਦੇ ਵਿੱਚ ਦੋਸ਼ ਇਸ ਤੇ ਸਾਬਤ ਹੁੰਦੇ ਆ 20 ਸਾਲ ਦੀ ਸਜ਼ਾ ਤੇ $1 ਮਿਲੀਅਨ ਦਾ ਹਰ ਇੱਕ ਜੁਰਮ ਦੇ ਲਈ ਇਸ ਨੂੰ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਆ। ਤੇ ਫੈਡਰਲ ਡਿਸਟ੍ਰਿਕਟ ਜੱਜ ਕਹਿੰਦੇ ਵੀ ਇਹ ਹੁਣ ਫੈਸਲਾ ਲੈਣਗੇ ਵੀ ਜਿਹੜੇ US ਦੇ ਜਿਹੜੇ ਸੈਂਟੈਂਸਿੰਗ ਗਾਈਡਲਾਈਨ ਤੇ ਹੋਰ ਜਿਹੜੇ ਫੈਕਟਰਸ ਨੂੰ ਜਿਹੜਾ ਦੇਖਦੇ ਹੋਏ ਵੀ ਕਿੰਨੀ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾਣੀ ਹੈਗੀ ਆ। ਜੀ
ਅਗਲੀ ਖਬਰ ਵੱਲ ਚਲੀਏ। ਆਪਾਂ ਆਪਣੇ ਮੁਲਕ ਦੀ ਜੇ ਗੱਲ ਕਰੀਏ, ਜਿਹੜਾ ਨਵਾਂ ਡਿਪਾਰਟਮੈਂਟ ਡੌਜ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਕ੍ਰੀਏਟ ਕੀਤੀ ਗਈ ਹੈ, ਜਿਸ ਨੂੰ ਇਲੋਨ ਮਸਕ ਤੇ ਵਿਵੇਕ ਰਾਮਾਸਵਾਮੀ ਹੈਂਡਲ ਕਰਨਗੇ। ਉਹਨਾਂ ਨੂੰ ਸਾਥ ਦੇਣ ਦੇ ਲਈ ਸਿਲੀਕਨ ਵੈਲੀ ਦੇ ਵਿੱਚੋਂ ਕਾਫੀ ਜਿਹੜੇ ਕੰਪਨੀਆਂ ਦੇ ਜਿਹੜੇ ਲੀਡਰਸ ਆ ਉਹ ਜੁਆਇਨ ਕਰ ਗਏ, ਜਿਨ੍ਹਾਂ 'ਚ ਮਾਰਕ ਐਂਡਰੀਸੀਨ, ਟਰਾਵਿਸ ਕਲੈਨਿਕ, ਇਹਨਾਂ ਦੇ ਜਿਹੜੇ ਨਾਂ ਆ ਰਹੇ ਹੈਗੇ ਆ। ਡੋਨਲਡ ਟਰੰਪ ਉਹਨਾਂ ਨੇ ਐਲੋਨ ਮਸਕ ਨੂੰ ਜਿਹੜਾ ਕੰਮ ਦਿੱਤਾ ਆ ਕੋ ਲੀਡ ਕਰਨ ਦੇ ਲਈ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ। ਮਸਕ ਦਾ ਸਾਰਿਆਂ ਨੂੰ ਪਤਾ ਹੈ ਵੀ ਉਹਦੇ ਜਿਹੜੇ ਵਰਕ ਐਥਿਕ ਤੇ ਇੰਟੈਂਸ ਵਰਕ ਐਥਿਕ ਤੇ ਉਹਦੀ ਵਿਲਿੰਗਨੈਸ ਕਿਸ ਤਰ੍ਹਾਂ ਜਿਹੜਾ ਕੱਟ ਕਰਨਾ ਹੈਗਾ, ਸੇਵ ਕਾਸਟ ਕਰਨੀ ਆ, ਉਹ ਉਸਨੇ ਜੋ ਆਪਣੀ ਕੰਪਨੀ ਟਵਿੱਟਰ ਐਕਸ ਨੂੰ ਲੈ ਕੇ ਜਾਂ ਸਪੇਸ ਐਕਸ ਨੂੰ ਲੈ ਕੇ ਜਿਹੜੀ ਕੀਤੀ ਹੈਗੀ ਆ, ਉਹ ਸਾਰਿਆਂ ਨੂੰ ਪਤਾ ਹੀ ਆ। ਸੋ ਉਹ ਉਸੇ ਤਰਜ਼ ਤੇ ਕਹਿੰਦੇ ਹੋਏ ਉਸਨੇ ਕਮਿਟ ਕੀਤਾ ਸੀ ਵੀ ਮੈਂ ਕੁਝ ਸਾਲਾਂ ਦੇ ਵਿੱਚ 2 ਸਾਲਾਂ 'ਚ ਸ਼ਾਇਦ $2 ਟ੍ਰਿਲੀਅਨ ਦਾ ਜਿਹੜਾ ਬਜਟ ਆ ਉਹ ਕੱਟ ਕਰ ਸਕਦਾ ਹੈਗਾ। ਤੇ ਵਿਵੇਕ ਰਾਮਾਸਵਾਮੀ ਤਾਂ ਇਹ ਕਹਿੰਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਆ ਉਹ ਸਲੈਸ਼ ਹੀ ਕਰ ਦੇਣੀਆਂ ਚਾਹੀਦੀਆਂ ਹੈਗੀਆਂ। ਸੋ ਸਿਲੀਕਨ ਵੈਲੀ ਦੇ ਕਾਫੀ ਜ਼ਿਆਦਾ ਨੋਟੇਬਲ, ਕਹਿੰਦੇ ਸੈਵਰਲ ਨੋਟੇਬਲ ਸਿਲੀਕਨ ਵੈਲੀ ਫਿਗਰਸ ਇਸ ਪਲਾਨਿੰਗ ਦੇ ਵਿੱਚ ਇਨਵੋਲਵ ਹੈਗੇ ਆ। ਅੱਜ ਦੀ ਵਾਸ਼ਿੰਗਟਨ ਪੋਸਟ ਜੋ ਉਹ ਰਿਪੋਰਟ ਕਰ ਰਹੀ ਹੈਗੀ ਆ। ਐਲੋਨ ਮਸਕ ਤੇ ਵਿਵੇਕ ਰਾਮਾਸਵਾਮੀ ਨੇ ਆਲਰੇਡੀ ਸਟਾਰਟ ਕਰ ਦਿੱਤਾ ਹੈ ਕਿਸ ਤਰ੍ਹਾਂ ਉਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਜਿਸ ਨੂੰ ਸ਼ਾਰਟ ਫਾਰਮ ਡੌਜ ਕਿਹਾ ਜਾਂਦਾ ਆ, ਉਹਨੂੰ ਸ਼ੇਪ ਕਰਨਗੇ। ਸੋ ਆਲਰੇਡੀ ਉਹਨਾਂ ਨੇ ਸਿਲੀਕਨ ਵੈਲੀ ਦੇ ਜਿਹੜੇ ਲੀਡਰਸ ਆ ਉਹਨਾਂ ਤੋਂ ਸਪੋਰਟ ਮੰਗ ਲਈ ਹੈਗੀ ਆ। ਮਸਕ ਉਹਨਾਂ ਦੇ ਇੱਕ ਲਾਇਲਿਸਟ ਹੈਗੇ ਆ, ਬੋਰਿੰਗ ਕੰਪਨੀ ਦੇ CEO ਸਟੀਵ ਡੇਵਿਸ, ਤੇ ਇੱਕ ਪ੍ਰਾਈਵੇਟ ਇਕੁਇਟੀ ਦੇ ਐਗਜ਼ੀਕਿਊਟਿਵ ਐਂਟੋਨੀਓ ਗ੍ਰਾਸੀਅਸ, ਉਹ ਵੀ ਇਸ ਪਲਾਨਿੰਗ ਦੇ ਵਿੱਚ ਇਨਵੋਲਵ ਹੈਗੇ ਆ। ਸੋ ਹਾਈਟੈਕ ਕੰਪਨੀਆਂ ਦੇ CEOs ਹੁਣ ਗਵਰਨਮੈਂਟ ਦੇ ਜਿਹੜੇ EMPLOYEES ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਕੱਟ ਕਰਨਾ ਹੈਗਾ, ਉਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋ ਰਹੇ ਹੈਗੇ ਆ। ਮਸਕ ਉਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਉਹ ਕਹਿੰਦੇ ਵੀ ਆਪਣੇ ਕੰਮ ਦੇ ਉੱਤੇ ਵੀ ਉਹ ਜਿੱਥੇ ਉਹਨਾਂ ਦੀ ਪ੍ਰੋਡਕਸ਼ਨ ਚੱਲਦੀ ਆ ਟੈਸਲਾ ਦੀ, ਉੱਥੇ ਸੌ ਜਾਂਦੇ ਸੀ। ਤੇ ਉਹਨਾਂ ਨੇ ਮੋਸਟਲੀ ਜਿਹੜੇ ਆਪਣੇ EMPLOYEES ਆ ਉਹਨਾਂ ਨੂੰ ਇਹ ਕਿਹਾ ਹੋਇਆ ਵੀ 80 ਘੰਟੇ ਹਰ ਹਫ਼ਤੇ ਜਿਹੜੇ ਕੰਮ ਕਰਨ ਦੇ ਲਈ ਤਿਆਰ ਰਹੋ। ਸੋ ਗਵਰਨਮੈਂਟ ਦੇ EMPLOYEE ਕਿੰਨਾ ਕੰਮ ਕਰਨਗੇ, ਇੱਕ ਜ਼ਰੂਰ ਉਹਨਾਂ ਨੇ ਕਹਿ ਦਿੱਤਾ ਵੀ ਬਹੁਤ ਵੱਡੀ ਗਿਣਤੀ 'ਚ ਜੋ ਗਵਰਨਮੈਂਟ ਦੇ EMPLOYEE ਘਰਾਂ ਤੋਂ ਕੰਮ ਕਰਦੇ ਸੀ ਉਹਨਾਂ ਨੂੰ ਵਾਪਸ ਹੁਣ ਆਫਿਸ ਦੇ ਵਿੱਚ ਆਉਣਾ ਪਊਗਾ। ਸੋ ਜੇ ਨਹੀਂ ਆਉਂਦੇ ਤੇ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਜਾਊਗੀ। ਦੂਸਰੇ ਪਾਸੇ ਜਦੋਂ ਇੱਕ ਕੁਐਸਚਨ ਉਹਨਾਂ ਨੂੰ ਪੁੱਛਿਆ ਗਿਆ ਸੀ ਭਾਈ ਜੇ ਤੁਸੀਂ ਐਡੀ ਵੱਡੀ ਗਿਣਤੀ 'ਚ ਲੋਕਾਂ ਨੂੰ ਲੇ ਆਫ ਜਾਂ ਉਹਨਾਂ ਨੂੰ ਫਾਇਰ ਕਰ ਦੇਣਾ ਤੇ ਉਹ ਉਹਨਾਂ ਦਾ ਕੀ ਬਣੂਗਾ, ਉਹ ਕਹਿੰਦੇ ਸੀ ਵੀ 2 ਸਾਲ ਤੱਕ ਦੀ ਜਿਹੜੀ ਉਹਨਾਂ ਨੂੰ ਜਿਹੜੀ ਸੈਵਰੈਂਸ ਪੇ ਆ ਉਹ ਦਿੱਤੀ ਜਾਊਗੀ। ਜੀ ਬਿਲਕੁਲ। ਸੋ ਕਹਿੰਦੇ ਵੀ ਕੰਕਰੀਟਲੀ ਇਹ ਹੁਣ ਕਨਫਰਮ ਹੋ ਰਿਹਾ ਹੈ ਰਾਮਾਸਵਾਮੀ ਤੇ ਜਿਹੜਾ ਈਲੋਨ ਮਸਕ ਆ, ਇਹ ਮਹਿਕਮਾ ਅਜਿਹਾ ਬਣਾਇਆ ਜਾ ਰਿਹਾ ਆ ਬੇਸਿਕਲੀ ਐਡਵਾਈਜ਼ਰ ਦੇ ਰੂਪ ਦੇ ਵਿੱਚ। ਨਾ ਭਾਵੇਂ ਉਹਨਾਂ ਨੇ ਡਿਪਾਰਟਮੈਂਟ ਦਿੱਤਾ, ਉਹ ਤਾਂ ਕਹਿੰਦੇ ਵੀ ਕਈ ਡਿਪਾਰਟਮੈਂਟ ਅਸੀਂ ਜਿਹੜੇ ਉਹ ਚੱਕ ਹੀ ਦੇਣੇ ਆ, ਛਿੱਕੇ ਟੰਗ ਦੇਣੇ ਆ ਤੇ ਮਾਸ ਲੇ ਆਫ ਜਿਹੜੀਆਂ ਅਸੀਂ ਕਰਨੀਆਂ, ਜਿੱਦਾਂ ਤੁਸੀਂ ਦੱਸਿਆ ਆ। ਉਹ ਕਹਿੰਦੇ ਵੀ ਬਲੋਟਡ ਦੇ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਆ, ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਮੰਨਦੇ ਨੇ ਤੇ ਉੱਦਾਂ ਦੇ ਫੈਡਰਲ ਕੰਟਰੈਕਟਰ ਵੀ ਜੁੜੇ ਹੋਏ ਆ ਜਿਹੜੇ $9 ਦੇ ਪੁਰਜੇ ਆ ਉਹ 9-9 ਹਜ਼ਾਰ ਦੇ ਜਿਹੜੇ ਸਰਕਾਰ ਨੂੰ ਵੇਚੀ ਜਾਂਦੇ ਆ। ਸੋ ਕਹਿੰਦੇ ਵੀ ਅਸੀਂ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਉਹ ਛਾਂਟੀ ਕਰਨੀ ਆ। ਕਾਗਜ਼ ਦੇ ਉੱਤੇ ਬਹੁਤ ਸੋਹਣੀਆਂ ਜਿਹੜੀਆਂ ਗੱਲਾਂ ਲੱਗ ਰਹੀਆਂ, ਇਹਨਾਂ ਨੂੰ ਕਿੰਨੀ ਕੁ ਪੁਸ਼ਬੈਕ ਦਾ ਸਾਹਮਣਾ ਕਰਨਾ ਪਊਗਾ ਇਹ ਵੀ ਦੇਖਣ ਵਾਲੀ ਗੱਲ ਆ। ਰੀਸੈਂਟਲੀ ਇਹਨਾਂ ਨੇ ਇੱਕ ਇਹ ਵੀ ਬਿਆਨ ਦਿੱਤਾ ਸੀ, ਕਹਿੰਦੇ ਵੀ ਇਹ ਸੁਪਰੀਮ ਕੋਰਟ ਨੂੰ ਤੇ ਅਦਾਲਤਾਂ ਨੂੰ ਵੀ ਗੁਹਾਰ ਲਾਉਂਦੇ ਆ ਵੀ ਸਾਨੂੰ ਜਿਹੜੀ ਅਜਿਹੀ ਸਾਫ਼ ਸਫਾਈ ਕਰਨ ਦੇ ਵਿੱਚ ਸਾਡੀ ਮਦਦ ਕਰਨ ਤੇ ਅੜਿੱਕਾ ਜਿਹੜਾ ਉਹ ਨਾ ਇਸ ਦੇ ਵਿੱਚ ਡਾਇਆ ਜਾਵੇ। ਇਹ ਵੀ ਆਪਾਂ ਨੂੰ ਪਤਾ ਵੀ ਬਹੁਤ ਸਾਰੇ ਲਾ ਸੂਟ ਵੀ ਸਰਕਾਰ ਦੇ ਉੱਤੇ ਇਹ ਚੀਜ਼ਾਂ ਕਰਨ ਦੇ ਕਰਕੇ, ਮਾਸ ਲੇ ਆਫ ਜਾਂ ਉਹ ਬੰਦ ਕਰਨ ਦੇ ਉੱਤੇ, ਖਾਸ ਕਰਕੇ ਫੈਡਰਲ ਕੰਟਰੈਕਟਰਸ ਵਾਲੇ ਪਾਸਿਓਂ ਹੋ ਸਕਦਾ ਆ। ਡਿਪਾਰਟਮੈਂਟ ਖੋਲ੍ਹਣੇ ਬੰਦ ਕਰਨੇ ਇਹ ਤਾਂ ਸਰਕਾਰ ਦੇ ਹੱਥ ਦੇ ਵਿੱਚ ਆ, ਉਹਦੇ ਵਿੱਚ ਲਾ ਸੂਟ ਤਾਂ ਸ਼ਾਇਦ ਜਿਹੜੇ ਉਹ ਨਾ ਹੋਣ, ਪਰ ਦੂਜੇ ਪਾਸੋਂ ਖਾਸ ਕਰਕੇ ਜਿਹੜੇ ਪ੍ਰਾਈਵੇਟ ਆ ਜਾਂ ਕੰਟਰੈਕਟਰਸ ਆ ਉਹਨਾਂ ਦੇ ਤਰਫੋਂ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ। ਉਹਨਾਂ ਨੂੰ ਵੀ ਪਤਾ ਆ ਵੀ ਪੁਸ਼ਬੈਕ ਜਿਹੜਾ ਉਹ ਆਊਗਾ, ਸੋ ਅਦਾਲਤ ਨੂੰ ਉਹਨਾਂ ਨੇ ਪਹਿਲਾਂ ਹੀ ਜਿਹੜਾ ਇੱਕ ਆਖ ਦਿੱਤਾ ਆ। ਸੋ ਟਰੰਪ ਉਹਨਾਂ ਦੀ ਕੈਬਨਿਟ ਤਕਰੀਬਨ ਹਰਜੋਤ ਸਿੰਘ ਜੀ ਤੈਅ ਜਿਹੜੀ ਉਹ ਹੋ ਚੁੱਕੀ ਆ। ਉਧਰ ਇੱਕ ਹੈਜ ਫੰਡ ਦਾ ਮੈਨੇਜਰ ਸਕਾਟ ਬੈਸੈਂਟ ਨੂੰ ਟ੍ਰੈਜਰੀ ਰੋਲ ਦੇ ਵਿੱਚ ਲਿਆਉਣ ਤੋਂ ਬਾਅਦ ਚ ਡਾਲਰ ਦੀ ਵੈਲਿਊ ਥੋੜੀ ਜਿਹੀ ਕਹਿੰਦੇ ਵੀ ਉਹ ਡਿੱਗ ਗਈ। ਯੂਰੋ ਤਕਰੀਬਨ
0.7% US ਕਰੰਸੀ ਦੇ ਮੁਕਾਬਲੇ ਸਟਰੋਂਗ ਜਿਹੜਾ ਉਹ ਹੋ ਗਿਆ। ਸੋ ਟ੍ਰੈਜਰੀ ਡਿਪਾਰਟਮੈਂਟ ਨੂੰ ਕਿਸ ਤਰੀਕੇ ਨਾਲ ਚਲਾਉਣਗੇ ਇਹ ਦੇਖਣ ਵਾਲੀ ਗੱਲ ਆ। ਇਸ ਟਾਈਮ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰ ਚੇਅਰ ਉਹ ਨਹੀਂ ਆ, ਸਮਾਲ ਬਿਜ਼ਨਸ ਐਡਮਿਨਿਸਟ੍ਰੇਟਰ ਉਹਦਾ ਨਹੀਂ ਇਹਨਾਂ ਨੇ ਪਿਕ ਕੀਤਾ, OMB ਦਾ ਡਾਇਰੈਕਟਰ, ਸਾਇੰਸ ਐਂਡ ਟੈਕਨੋਲੋਜੀ ਪਾਲਿਸੀ ਡਾਇਰੈਕਟਰ ਤੇ ਡਿਪਟੀ ਸੈਕਟਰੀ, ਇਹਨਾਂ ਦੀ ਜਿਹੜੀ ਦਰਕਾਰ ਜਿਹੜੀ ਉਹ ਹੈਗੀ ਆ ਤੇ ਟ੍ਰੇਡ ਰਿਪਰੈਜ਼ੈਂਟੇਟਿਵ। ਬਾਕੀ ਤਕਰੀਬਨ ਜਿਹੜੀ ਟਰੰਪ ਹੁਣਾਂ ਦੀ ਕੈਬਨਿਟ ਆ ਉਹ ਪਿਕ ਜਿਹੜੀ ਉਹ ਹੋ ਚੁੱਕੀ ਆ, ਜਿਨ੍ਹਾਂ ਚੋਂ ਬਹੁਤ ਸਾਰੇ ਅਜਿਹੇ ਨਾਮ ਆ ਜਿਨ੍ਹਾਂ ਨੂੰ ਲੈ ਕੇ ਵਿਵਾਦ ਵੀ ਜਿਹੜਾ ਉਹ ਚੱਲ ਰਿਹਾ ਆ ਤੇ ਕਈਆਂ ਨੂੰ ਜਿਹੜਾ ਆ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਆ, ਖਾਸ ਕਰਕੇ ਕੈਬਨਿਟ ਦੇ ਵਿੱਚ, ਸੈਨੇਟ ਦੇ ਵਿੱਚ ਜਿਹੜਾ ਅਪਰੂਵਲ ਲੈਣ ਦੇ ਲਈ। ਆਲਦੋ ਉਹਨਾਂ ਦੀ ਮੈਜੋਰਟੀ ਜਿਹੜੀ ਆ ਸੈਨੇਟ ਦੇ ਵਿੱਚ 53 ਹੈਗੀ ਆ 47 ਦੇ ਮੁਕਾਬਲੇ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਸਮਾਪਤ ਆ। ਇਸ ਤੋਂ ਅਗਲੇ ਪ੍ਰੋਗਰਾਮ ਦੇ ਬਾਰੇ ਦੱਸਦੇ ਜਾਈਏ। ਮਸੂਦ ਮੱਲੀ ਹੁਣਾਂ ਦਾ ਪ੍ਰੋਗਰਾਮ ਆਵਾਂਗਾ ਨਾਲ ਹਨੇਰੀਆਂ ਦੇ 11:30 ਤੱਕ, ਤੇ 11:30 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ, 1 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਬਿਯੋਂਡ ਦਾ ਹੈਡਲਾਈਨ ਮਨਦੀਪ ਪੂਨੀਆ ਦੇ ਨਾਲ, 2:30 ਤੋਂ 3 ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸਾਥ ਜਿਹੜਾ ਉਹ ਪ੍ਰੋਗਰਾਮ ਪੰਜਾਬੀ ਟੈਕ ਟਾਕ ਉਹ ਆਵੇਗਾ, 4 ਤੋਂ 5:30 ਵਜੇ ਤੱਕ ਦੇਸੋ ਪ੍ਰਦੇਸ਼, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਗੁਰਬਾਣੀ ਦਾ, ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, ਤੇ ਫਿਰ 8 ਤੋਂ 8:30 ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ, ਤੇ ਉਸ ਤੋਂ ਉਪਰੰਤ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਹੁਣਾਂ ਦੇ ਨਾਲ ਪ੍ਰੋਗਰਾਮ 10 ਵਜੇ ਤੱਕ ਜਿਹੜਾ ਆ ਉਹ ਪੇਸ਼ ਹੋਵੇਗਾ। ਤੇ ਉਸ ਤੋਂ ਬਾਅਦ ਵੀ 24 ਘੰਟੇ 7 ਦਿਨ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ। YouTube, Facebook, TikTok, Instagram, ਸੋਸ਼ਲ ਮੀਡੀਆ ਦੇ ਨਾਲ ਜੁੜੋ, ਉੱਥੇ ਆਪਾਂ ਲਗਾਤਾਰ ਜਿਹੜੀ ਲਾਈਵ ਆ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਪੇਸ਼ ਕਰਦੇ ਰਹਿੰਦੇ ਆ। ਤੇ ਅੱਜ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ, ਰੇਡੀਓ ਸੈਟ ਦੇ ਜ਼ਰੀਏ ਜੁੜੇ, ਫੋਨ ਦੇ ਉੱਤੇ ਐਪ ਦੇ ਜ਼ਰੀਏ ਕਾਲ ਕਰਕੇ, ਇੰਟਰਨੈਟ ਰੇਡੀਓ ਸੈਟਸ ਦੇ ਉੱਤੇ ਜਿਹੜੇ ਤੇ ਟਿਊਨ ਇਨ ਕਰਕੇ ਜਿਨ੍ਹਾਂ ਨੇ ਗੱਡੀਆਂ ਦੇ ਵਿੱਚ, ਕਾਰਾਂ ਦੇ ਵਿੱਚ, ਟਰੱਕਾਂ ਦੇ ਵਿੱਚ ਸੁਣਿਆ, ਸਾਰਿਆਂ ਦਾ ਧੰਨਵਾਦ ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।